ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨ ਆ, ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 7 ਤਰੀਕ ਆ ਅਤੇ ਦਿਨ ਜਿਹੜਾ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਜਿਹੜਾ ਜੀ ਸ਼ੁਰੂ ਕਰਦੇ ਹਾਂ ਅਤੇ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਰੋਨਾ ਵਾਇਰਸ ਦੇ ਕਰਕੇ ਜੇ ਕਿਸੇ ਦੀ ਜੋਬ ਚਲੇ ਗਈ ਆ, ਉਸ ਜੋਬ ਦੇ ਜਾਣ ਕਰਕੇ ਉਹਨਾਂ ਦੀ ਇੰਸ਼ੋਰੈਂਸ ਜਿਹੜੀ ਉਹ ਰੱਦ ਹੋ ਗਈ ਆ ਜਾਂ ਕੈਂਸਲ ਹੋ ਗਈ ਆ, ਉਹ ਅਜੇ ਵੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਜਿਹੜੀ ਆ ਉਹ ਲੈ ਸਕਦੇ ਨੇ। ਹੈਲਥ ਇੰਸ਼ੋਰੈਂਸ ਲੈਣ ਦੇ ਲਈ, ਹੋਰ ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਲੈਣ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਢਾਲੀਵਾਲ ਬੇਕਰਸਫੀਲਡ, ਮਨਜੀਤ ਸਿੰਘ ਫਰੀਮੌਂਟ, ਹਰਜੀਤ ਸਿੰਘ ਲੈਥਰੋਪ, ਬਲਦੇਵ ਸਿੰਘ ਨਾਗਰਾ ਮੰਟੀਕਾ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ। ਅੱਜ ਕਰੋਨਾ ਵਾਇਰਸ ਦੇ ਜੇ ਫਿਗਰਸ ਵੱਲ ਚੱਲੀਏ, ਹੁਣ ਤੱਕ ਪੂਰੀ ਦੁਨੀਆ ਦੇ ਵਿੱਚ 14 ਲੱਖ ਦੇ ਕਰੀਬ ਜਿਹੜੇ ਕਰੋਨਾ ਵਾਇਰਸ ਦੇ ਕੇਸ ਹੋ ਚੱਲੇ ਹੈਗੇ ਆ। 13,86,280 ਅਤੇ ਟੋਟਲ ਜਿਹੜੀਆਂ ਮੌਤਾਂ ਹੋਈਆਂ ਹੈਗੀਆਂ 79,022 ਅਤੇ 2,97,379 ਲੋਕ ਰਿਕਵਰ ਵੀ ਹੋ ਚੁੱਕੇ ਆ। USA ਦੇ ਵਿੱਚ ਹੁਣ ਤੱਕ 3,80,432 ਕੇਸ ਜਿਹੜੇ ਆ ਉਹ ਪੋਜ਼ੀਟਿਵ ਆ। ਨਵੇਂ ਪਿਛਲੇ ਘੰਟਿਆਂ 'ਚ 13,428 ਆਏ ਆ। ਟੋਟਲ ਮੌਤਾਂ USA 'ਚ 11,899 ਹੋ ਚੁੱਕੀਆਂ ਆ। ਪਿਛਲੇ 24 ਘੰਟਿਆਂ 'ਚ 1,018 ਹੋਈਆਂ ਹੈਗੀਆਂ। ਸੋ ਰਿਕਵਰ ਵੀ ਕਾਫੀ ਹੋਏ ਹੈਗੇ ਆ। 21,230 ਰਿਕਵਰ ਹੋਏ ਆ। ਐਕਟਿਵ ਕੇਸਿਸ ਜਿਹੜੇ ਆ 3,47,313 ਆ, ਜਿਨ੍ਹਾਂ 'ਚੋਂ 9,000 ਕ੍ਰਿਟੀਕਲ ਬਹੁਤ ਆ। ਸੋ ਬਹੁਤ ਸਾਰੇ ਸਰੋਤੇ ਸੋਚਦੇ ਹੋਣਗੇ ਵੀ USA ਦੇ ਵਿੱਚ ਸਭ ਤੋਂ ਜ਼ਿਆਦਾ ਕੇਸ ਕਿਉਂ ਆ। ਉਹਦਾ ਰੀਜ਼ਨ ਇਹ ਆ ਵੀ ਇੱਥੇ ਟੈਸਟ ਬਹੁਤ ਹੋ ਰਹੇ ਆ। ਹੁਣ ਤੱਕ 2 ਮਿਲੀਅਨ ਦੇ ਕਰੀਬ ਜਿਹੜੇ ਆ ਕਰੋਨਾ ਵਾਇਰਸ ਦੇ ਟੈਸਟ ਹੋ ਚੁੱਕੇ ਹੈਗੇ ਆ। 19,92,968 ਅਤੇ ਕਹਿੰਦੇ ਵੀ 1 ਮਿਲੀਅਨ ਦੇ ਪਿੱਛੇ 6,021 ਬੰਦੇ ਜਿਹੜੇ ਟੈਸਟ ਹੋ ਰਹੇ USA 'ਚ। ਅਤੇ ਜੇ ਓਵਰਆਲ ਡੈਥ ਦੇਖੀ ਜਾਵੇ, 1 ਮਿਲੀਅਨ ਦੇ ਪਿੱਛੇ 36 ਜਾਣਿਆਂ ਦੀ ਡੈਥ ਹੋ ਰਹੀ ਆ। ਅਤੇ ਜਿਹੜੇ ਟੋਟਲ ਕੇਸ 1 ਮਿਲੀਅਨ ਪਿੱਛੇ 1,149 ਆ। ਜੀ ਬਿਲਕੁਲ। ਸਪੇਨ ਦੇ ਵਿੱਚ ਵੀ ਜਿਹੜੇ ਮਰਨ ਵਾਲਿਆਂ ਦੀ ਸੰਖਿਆ ਉਹ ਲਗਾਤਾਰ ਉੱਥੇ ਵੱਧ ਰਹੀ ਹੈ। 556 ਉੱਥੇ ਹੋਰ ਮੌਤਾਂ ਹੋਈਆਂ ਨੇ। ਕੁੱਲ ਉੱਥੇ ਮੌਤਾਂ ਦਾ ਆંકੜਾ 14,000 ਦੇ ਕਰੀਬ ਜਿਹੜਾ ਉਹ ਪਹੁੰਚ ਗਿਆ। ਇਟਲੀ ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਨੇ। 604 ਹੋਰ ਮੌਤਾਂ ਦੀ ਰਿਪੋਰਟ ਉੱਥੋਂ ਆਈ ਆ ਅਤੇ 17,000 ਤੋਂ ਵੱਧ ਜਿਹੜੇ ਇਸ ਟਾਈਮ ਉੱਥੇ ਮਾਰੇ ਜਾ ਚੁੱਕੇ ਨੇ। ਜਰਮਨੀ ਦੇ ਵਿੱਚ ਵੀ ਜਿਹੜੀ ਟੈਸਟਿੰਗ ਆ ਉਹ ਜੇ ਪਰ ਮਿਲੀਅਨ ਪਾਪੂਲੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਹ ਜਰਮਨੀ ਦੇ ਵਿੱਚ ਅਮਰੀਕਾ ਦੇ ਨਾਲੋਂ ਜ਼ਿਆਦਾ ਹੋ ਰਹੀ ਆ। ਤਕਰੀਬਨ 11,000 ਲੋਕਾਂ ਦੀ ਟੈਸਟਿੰਗ 1 ਮਿਲੀਅਨ ਦੇ ਪਿੱਛੇ ਉਹਨਾਂ ਨੇ ਕੀਤੀ। ਉਹਨਾਂ ਦੇ ਕੁੱਲ ਜਿਹੜੀ ਆ 9 ਲੱਖ ਤੋਂ ਵੱਧ ਜਿਹੜੀ ਟੈਸਟਿੰਗ ਹੋਈ ਆ। ਉੱਥੇ ਵੀ 1900 ਜਿਹੜੀਆਂ ਮੌਤਾਂ ਆ ਉਹ ਕੁੱਲ ਜਿਹੜੀਆਂ ਉੱਥੇ ਹੋ ਚੁੱਕੀਆਂ ਹੋਈਆਂ ਨੇ। ਫਰਾਂਸ ਦੇ ਜੇ ਆંકੜੇ ਅੱਜ ਦੇ ਜਿਹੜੇ ਆਉਣੇ ਬਾਕੀ ਹੈਗੇ ਨੇ। ਈਰਾਨ ਦੇ ਵਿੱਚ ਵੀ ਹੌਲੀ ਹੌਲੀ ਸਹਿਜੇ ਫਲੈਟ ਤਾਂ ਜਿਹੜਾ ਉਹ ਹੋਇਆ ਆ 100-150 ਪਰ ਰੋਜ਼ਾਨਾ ਉੱਥੇ ਮੌਤਾਂ ਹੋ ਰਹੀਆਂ। UK ਦੇ ਲਈ ਜਿਹੜਾ ਪਿਛਲੇ 24 ਘੰਟੇ ਆ ਉਹ ਕਾਫੀ ਜਿਹੜੇ ਉਹ ਭਿਆਨਕ ਕਿਹਾ ਜਾ ਸਕਦਾ ਵੀ ਉਹ ਰਹੇ ਨੇ। ਇਸ ਦੇ ਵਿੱਚ UK ਤੋਂ ਜਿਹੜੀ ਆ 786 ਲੋਕਾਂ ਦੀ ਪਿਛਲੇ 24 ਘੰਟਿਆਂ 'ਚ ਮਰਨ ਦੀ ਰਿਪੋਰਟ ਆਈ ਆ। ਕੁੱਲ 3600 ਹੋਰ ਕੇਸ ਆ। ਕੁੱਲ 55,000 ਕੇਸ ਹੋ ਗਏ ਨੇ ਅਤੇ ਜਿਹੜੇ 6100 ਜਿਹੜੇ ਆ ਉਹ ਲੋਕ ਇੱਥੇ ਮਾਰੇ ਜਾ ਚੁੱਕੇ ਨੇ। ਸੋ ਇੱਦਾਂ ਦੀ ਜਿਹੜੀ ਆ ਉਹ ਖਬਰਾਂ ਆ ਰਹੀਆਂ। ਯੂਰਪ ਦੇ ਹੋਰ ਵੀ ਕਈ ਮੁਲਕਾਂ ਦੇ ਵਿੱਚ ਸਥਿਤੀ ਜਿਹੜੀ ਆ ਬਹੁਤੀ ਚੰਗੀ ਨਹੀਂ ਹੈਗੀ। ਬੈਲਜੀਅਮ ਦੇ ਵਿੱਚ ਵੀ 2,000 ਤੋਂ ਵੱਧ ਮੌਤਾਂ ਹੋ ਚੁੱਕੀਆਂ। ਨੀਦਰਲੈਂਡ ਦੇ ਵਿੱਚ 2,100 ਤੋਂ ਵੱਧ ਮੌਤਾਂ ਹੋ ਚੁੱਕੀਆਂ। ਆਪਣੇ ਗਵਾਂਢੀ ਮੁਲਕ ਦੀ ਗੱਲ ਕਰਦੇ ਜਾਈਏ ਤਾਂ ਇੱਥੇ 22 ਹੋਰ ਨਵੀਆਂ ਮੌਤਾਂ ਰਿਪੋਰਟ ਕੀਤੀਆਂ ਗਈਆਂ ਨੇ। ਕੁੱਲ ਮਰਨ ਵਾਲਿਆਂ ਦੀ ਸੰਖਿਆ 345 ਜਿਹੜੀ ਉੱਥੇ ਹੋ ਚੁੱਕੀ ਹੈ। 17,000 ਕੇਸ ਕੈਨੇਡਾ ਦੇ ਵਿੱਚ ਹੋਏ ਨੇ। 396 ਹੋਰ ਨਵੇਂ ਕੇਸਾਂ ਦੀ ਉੱਥੇ ਪੁਸ਼ਟੀ
ਕੀਤੀ ਗਈ ਹੈਗੀ ਆ। ਜੀ ਬਿਲਕੁਲ। ਸੋ ਗੁਆਂਢੀ ਮੁਲਕ ਦੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਕੈਨੇਡਾ ਦੀ ਗੱਲ ਆਪਾਂ ਕਰ ਰਹੇ ਹੈਗੇ ਆ। ਮੈਕਸੀਕੋ 'ਚ ਵੀ ਕਰੋਨਾ ਵਾਇਰਸ ਜਿਹੜੀ ਫੈਲ ਰਹੀ ਹੈ, ਪਰ ਉੱਥੇ ਕਾਫੀ ਜਿਹੜੇ ਘੱਟ ਕੇਸ ਹੈਗੇ ਆ। ਜੇ USA ਦੀ ਗੱਲ ਕਰਦੇ ਜਾਈਏ, USA ਦੇ ਵਿੱਚ ਪਿਛਲੇ 24 ਘੰਟੇ ਜਿਹੜੇ ਆ ਸਟਿਲ ਕਾਫੀ ਜਿਹੜੇ ਬੁਰੇ ਰਹੇ ਹੈਗੇ ਆ। ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਆਉਣ ਵਾਲਾ ਜਿਹੜਾ ਹਫ਼ਤਾ ਆ USA ਦੇ ਵਿੱਚ ਬਹੁਤ ਬੁਰਾ ਹੋਊਗਾ। USA ਪੂਰੇ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸੇ ਚੁੱਕੇ 3,80,698 ਕੇਸ ਹੋ ਚੁੱਕੇ, ਜਿਸ 'ਚ ਸਭ ਤੋਂ ਵੱਧ ਨਿਊਯਾਰਕ ਦੇ ਵਿੱਚ 1,38,836 ਨਵੇਂ ਕੇਸ 7,000 ਦੇ ਕਰੀਬ ਆਏ ਆ ਪਿਛਲੇ 24 ਘੰਟਿਆਂ 'ਚ, ਅਤੇ ਟੋਟਲ ਮੌਤਾਂ ਨਿਊਯਾਰਕ ਦੇ ਵਿੱਚ 5499 ਹੋਈਆਂ ਹੈਗੀਆਂ ਆ। 731 ਮੌਤਾਂ ਜਿਹੜੀਆਂ ਆ ਪਿਛਲੇ 24 ਘੰਟਿਆਂ 'ਚ ਹੋਈਆਂ। ਜੀ ਬਿਲਕੁਲ। ਉੱਧਰ UK ਦੇ ਜਿਹੜੇ ਪ੍ਰਧਾਨ ਮੰਤਰੀ ਆ ਬੋਰਿਸ ਜੌਨਸਨ ਅਜੇ ਵੀ ICU ਦੇ ਵਿੱਚ ਨੇ, ਅਤੇ ਕਹਿੰਦੇ ਉਹਨਾਂ ਨੂੰ ਆਕਸੀਜਨ ਹੁਣ ਜਿਹੜੀ ਆ ਉਹ ਬਾਹਰੋਂ ਦੇਣੀ ਪੈ ਰਹੀ ਹੈਗੀ ਆ। ਸੋ ਇਹ ਲੇਟੈਸਟ ਅਪਡੇਟ ਉਹਨਾਂ ਦੇ ਬਾਰੇ ਹੈਗੀ ਆ। ਉਹਨਾਂ ਦੀ ਜਿਹੜੀ ਓਵਰਆਲ ਸਥਿਤੀ ਨੂੰ ਲੈ ਕੇ ਇੱਕ ਜਿਹੜੀ ਆ ਉਹ ਗੋਪਨੀਯਤਾ ਵੀ ਬਣਾ ਕੇ ਰੱਖਣੀ ਹੋਈ ਆ, ਤਾਂ ਜੋ ਲੋਕਾਂ ਦੇ ਵਿੱਚ ਵੀ ਬਹੁਤਾ ਡਰ ਭੈ ਜਿਹੜਾ ਆ ਉਹ ਨਾ ਹੋਵੇ। ਪਰ ਲੋਕ ਸਾਰੇ ਜਾਣੇ, ਜਿੱਦਾਂ ਆਪਾਂ ਅਕਸਰ ਹਰਜੋਤ ਸਿੰਘ ਜੀ ਦੇਖ ਰਹੇ ਹਾਂ ਵੀ ਇਹ ਸੋਚ ਰਹੇ ਆ ਜਾਂ ਮਨਾਂ ਦੇ ਵਿੱਚ ਲੋਕਾਂ ਦੇ ਆ ਰਿਹਾ ਵੀ ਕਿਤੇ ਕੋਈ ਬੈਡ ਨਿਊਜ਼ ਜਿਹੜੀ ਉਹ ਨਾ ਆ ਜਾਵੇ। ਪਰ ਚਲੋ ਸਾਰੇ ਜਾਣੇ ਰਿਕਵਰੀ ਦੇ ਲਈ ਉਹਨਾਂ ਦੇ ਲਈ ਅਰਦਾਸ ਜਿਹੜੀ ਉਹ ਕਰ ਰਹੇ ਆ। ਜਿੰਨੇ ਵੀ ਉਹਨਾਂ ਦੇ ਦੋਸਤ ਮਿੱਤਰ ਦੂਰ ਨੇੜਦੇ ਹੈਗੇ ਆ, ਉਹ ਸਾਰੇ ਜਣੇ ਇਹੀ ਆਖ ਰਹੇ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਅਮਰੀਕਾ ਦੇ ਨਾਲ ਇਹ ਜਿਹੜੀ ਖਬਰ ਹੈਗੀ ਆ ਵੀ ਜਿਹੜਾ ਇੱਕ ਕਰੋਨਾ ਵਾਇਰਸ ਦਾ ਮਾਡਲ ਆ ਵੀ ਕਿੱਥੇ ਐਸਟੀਮੇਟ ਜਿਹੜੇ ਹੋ ਸਕਦੇ ਆ, ਉਹ ਕਿਤੇ ਨਾ ਕਿਤੇ ਜਿਹੜੇ ਸ਼ੈਲਟਰ ਇਨ ਪਲੇਸ ਅਤੇ ਹੋਰ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਜਿਹੜੇ ਉਹ ਰੱਖਦੇ ਹੋਏ ਉਹਨਾਂ ਨੇ ਜਿਹੜਾ ਦੇਖਿਆ ਵੀ ਇਹ ਆંકੜੇ ਆ ਉਹ ਥੱਲੇ ਨੂੰ ਆ ਸਕਦੇ ਨੇ, ਜਿਹੜਾ ਕਿ ਇੱਕ ਚੰਗੀ ਗੱਲ ਹੈਗੀ ਆ। ਸੋ ਇਹ ਜਿਹੜਾ ਫੋਰਕਾਸਟਿੰਗ ਮਾਡਲ ਜਿਹੜਾ ਵਾਈਟ ਹਾਊਸ ਦੇ ਦੁਆਰਾ ਵੀ ਯੂਜ਼ ਕੀਤਾ ਜਾ ਰਿਹਾ ਹੈ, ਉਹਨਾਂ ਨੇ ਇਹੀ ਦੱਸਿਆ ਆ ਵੀ ਇਹ ਹੌਲੀ ਹੌਲੀ ਥੱਲੇ ਨੂੰ ਆ ਸਕਦਾ ਆ। ਉੱਧਰ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਆ, ਉਹਨਾਂ ਨੇ ਵੀ ਇਹੀ ਦੱਸਿਆ ਵੀ ਕਹਿੰਦੇ ਵੀ ਉਹਨਾਂ ਦੀ ਸਟੇਟ ਵੀ ਹੁਣ ਕਿਤੇ ਨਾ ਕਿਤੇ ਐਕਸਪੀਰੀਅੰਸ ਕਰ ਰਹੀ ਆ ਵੀ ਕਰਵ ਥੋੜ੍ਹਾ ਜਿਹਾ ਫਲੈਟ ਹੋਣਾ ਜਿਹੜਾ ਉਹ ਸ਼ੁਰੂ ਹੋਇਆ ਆ। ਕਿਉਂਕਿ ਆਪਾਂ ਦੇਖਿਆ ਵੀ ਪਿਛਲੇ ਜਿਹੜੇ ਕੁਛ ਦਿਨਾਂ ਦੇ ਵਿੱਚ ਨਿਊਯਾਰਕ ਦੇ ਵਿੱਚ ਵੀ ਜਿਹੜੀ ਮੌਤਾਂ ਦੀ ਸੰਖਿਆ ਉੱਥੇ ਤਕਰੀਬਨ ਜਿਹੜੀ ਬਰਾਬਰ ਜੀ ਜਿਹੜੀ ਆ ਉਹ ਰਹਿ ਰਹੀ ਆ, ਰਾਦਰ ਦੈਨ ਜਿਹੜੀ ਆ ਉਹ ਵੱਧਦੀ ਜਾਵੇ, ਜਿਹੜਾ ਕਿ ਇੱਕ ਚੰਗਾ ਸਾਈਨ ਜਿਹੜਾ ਆ ਉਹ ਨਜ਼ਰ ਆ ਰਿਹਾ ਹੈਗਾ ਆ। ਜੀ ਬਿਲਕੁਲ। ਅੱਜ ਜਿਹੜੇ ਕੁਓਮੋ ਹੈਗੇ ਆ, ਗਵਰਨਰ ਨਿਊਯਾਰਕ ਦੇ ਐਂਡਰਿਊ ਕੁਓਮੋ, ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਨਿਊਯਾਰਕ ਦੇ ਵਿੱਚ ਟੋਟਲ ਕਿੰਨੇ ਕੇਸ ਆ, ਜੋ ਆਪਾਂ ਦੱਸੇ ਚੁੱਕੇ ਹਾਂ। ਅਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਵੀ ਜਿਹੜਾ ਫਾਈਨ ਹੈਗਾ ਉਹ ਮੈਂ $1,000 ਵਧਾ ਰਿਹਾ ਹੈਗਾ ਆ ਸੋਸ਼ਲ ਡਿਸਟੈਂਸ ਵਾਲਾ। ਪਹਿਲਾਂ $500 ਉਹਨੇ ਰੱਖਿਆ ਸੀ, ਹੁਣ ਉਹ $1,000 ਰੱਖਤਾ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਤੁਹਾਡੇ ਕੋਲ ਕੋਈ ਰਾਈਟ ਨਹੀਂ ਹੈ ਆਮ ਲੋਕਾਂ ਦੇ ਕੋਲ ਵੀ ਜਿਹੜੇ ਤੁਸੀਂ ਜਿਹੜੇ ਡਾਕਟਰਸ ਆ, ਜਿਹੜੇ ਪ੍ਰੋਫੈਸ਼ਨਲਸ ਆ, ਹੈਲਥ ਕੇਅਰ ਸਟਾਫ ਹੈਗੇ ਆ, ਉਹਨਾਂ ਦੇ ਕੰਮ ਦੇ ਵਿੱਚ ਅੜਿੱਕਾ ਪਾਓ। ਸੋ ਉਹਨਾਂ ਦੇ ਲਈ ਵੀ ਪ੍ਰੋਬਲਮ ਬਣੋ। ਸੋ ਉਹਨਾਂ ਦਾ ਕਹਿਣ ਦਾ ਮਤਲਬ ਇਹੀ ਆ ਵੀ ਜੇ ਤੁਸੀਂ ਸੋਸ਼ਲ ਡਿਸਟੈਂਸ ਨਾ ਰੱਖੋਗੇ, ਅਲਟੀਮੇਟਲੀ ਤੁਸੀਂ ਫਿਰ ਹੌਸਪੀਟਲ ਆਓਗੇ ਤਾਂ ਉਹ ਵੱਧ ਤੋਂ ਵੱਧ ਫਿਰ ਉਹਨਾਂ ਨੂੰ ਹੋਰ ਹੈਡਿਕ ਜਿਹੜਾ ਹੈਗਾ। ਸੋ ਇਹ ਵਧੀਆ ਗੱਲ ਆ। ਇਹ ਪੈਨਲਟੀ ਤਾਂ ਜਿਹੜੀ ਪਹਿਲਾਂ ਜ਼ਿਆਦਾ ਰੱਖਣੀ ਚਾਹੀਦੀ ਸੀ ਤਾਂ ਕਿ ਲੋਕ ਜਿਹੜੇ ਘਰਾਂ 'ਚ ਬੈਠੇ ਰਹਿਣ। ਪਰ ਆਪਾਂ ਰਾਜਕਨਵੀਰ ਸਿੰਘ ਜੀ ਕੈਲੀਫੋਰਨੀਆ 'ਚ ਦੇਖਿਆ ਕਾਫੀ ਲੋਕ ਜਿਹੜੇ ਆ ਘਰਾਂ 'ਚ ਟਿਕ ਰਹੇ ਆ, ਖਾਸ ਕਰਕੇ ਬੇ ਏਰੀਏ 'ਚ। ਬਿਲਕੁਲ, ਇਹ ਚੰਗੀ ਗੱਲ ਆ। ਆਈ ਥਿੰਕ ਲੋਕਾਂ ਨੇ ਸਬਕ ਜਿਹੜਾ ਉਹ ਇਸ ਕਰਕੇ ਵੀ ਲਿਆ ਵੀ ਉਹਨਾਂ ਨੇ ਦੇਖਿਆ ਵੀ ਨਿਊਯਾਰਕ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਆ, ਜਿੱਥੇ ਲੋਕਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਆ ਉਹ ਧਿਆਨ ਨਹੀਂ ਦਿੱਤਾ। ਇਨਫੈਕਟ ਪ੍ਰਸ਼ਾਸਨ ਦੀ ਟੋਟਲ ਓਵਰਆਲ ਜਿਹੜੀ ਉਸ ਚੀਜ਼ ਦੇ ਵਿੱਚ ਜਿਹੜੀ ਉਹ ਗਲਤੀ ਸੀਗੀ। ਆਪਾਂ ਜਿੱਦਾਂ ਕੱਲ੍ਹ ਰਿਪੋਰਟ ਜਿਹੜੀ ਸਾਂਝੀ ਕੀਤੀ ਸੀ ਵੀ 1300 ਤੋਂ ਵੱਧ ਫਲਾਈਟਾਂ ਡਾਇਰੈਕਟ ਜਿਹੜੀਆਂ ਆ ਚਾਈਨਾ ਤੋਂ, ਇਹ ਜਿਹੜੀ ਆ ਉੱਥੋਂ ਫਲਾਈਟਾਂ ਆਉਣ ਦੀ ਪਾਬੰਦੀ ਤੋਂ ਪਹਿਲਾਂ ਜਿਹੜੀਆਂ ਆਈਆਂ, 4 ਲੱਖ ਤੋਂ ਵੱਧ ਜਿਹੜੇ ਸੈਲਾਨੀ ਆ ਉਹ ਆਏ ਆ, ਅਤੇ ਜਿਨ੍ਹਾਂ ਦੇ ਵਿੱਚ ਕਈ ਹਜ਼ਾਰ, ਆਈ ਥਿੰਕ 30-40 ਹਜ਼ਾਰ ਜਿਹੜੇ ਅਮਰੀਕਨ ਜਿਹੜੇ ਮੂਲ ਦੇ ਲੋਕ ਜਿਹੜੇ ਆ ਵੂਹਾਨ ਅਤੇ ਚਾਈਨਾ ਦੇ ਵੱਖਰੇ ਖੇਤਰਾਂ ਤੋਂ ਆਏ ਸੀ, ਜਿਹਦੇ ਕਰਕੇ ਕਿਤੇ ਨਾ ਕਿਤੇ ਇਹ ਫਿਰ ਕਮਿਊਨਿਟੀ ਬੇਸਡ ਬਹੁਤ ਜ਼ਿਆਦਾ ਇਹ ਫੈਲ ਗਿਆ ਸੀਗਾ। ਸੋ ਇਹ ਸਖਤੀ ਜਿਹੜੀ ਪਹਿਲਾਂ ਹੀ ਜ਼ਰੂਰੀ ਸੀਗੀ। ਇਹ ਪਹਿਲੇ ਸੂਬਿਆਂ ਦੇ ਵਿੱਚੋਂ ਇੱਕ ਸੀਗਾ ਕੈਲੀਫੋਰਨੀਆ, ਜਿਨ੍ਹਾਂ ਨੇ ਜਿਹੜਾ ਸ਼ੈਲਟਰ ਇਨ ਪਲੇਸ ਦਾ ਆਦੇਸ਼ ਕੀਤਾ, ਅਤੇ ਉਹਨਾਂ ਦੇ ਵਿੱਚੋਂ ਵੀ ਸਭ ਤੋਂ ਪਹਿਲਾਂ ਜਿਹੜੇ ਬੇ ਏਰੀਏ ਦੀਆਂ ਜਿਹੜੀਆਂ ਕਾਉਂਟੀਜ਼ ਆ ਉਹਨਾਂ ਨੇ ਆਦੇਸ਼ ਜਿਹੜੇ ਉਹ ਜਾਰੀ ਕੀਤੇ ਸੀਗੇ। ਆਈ ਥਿੰਕ ਉਹ ਜਿਹੜੀ ਓਵਰਆਲ ਕਹਿ ਲਓ ਵੀ ਦੂਰਦ੍ਰਿਸ਼ਟੀ ਇਹਨਾਂ ਦੀ ਜਿਹੜੀ ਉਹ ਚੰਗੀ ਸੋਚੀ ਜਾ ਸਕਦੀ ਆ। ਬਹੁਤ ਸਾਰੇ ਲੋਕ ਜਿਹੜੇ ਗਵਰਨਰ ਜਾਂ ਹੋਰ ਜਿਹੜੇ ਅਫੀਸ਼ੀਅਲਸ ਆ ਉਹਨਾਂ ਦੇ ਹੋਰ ਕਈ ਕੰਮਾਂ ਤੋਂ ਨਾਖੁਸ਼ ਵੀ ਜਿਹੜੇ ਉਹ ਹੋ ਸਕਦੇ, ਉਹਨਾਂ ਦੇ ਨਾਲ ਵਿਚਾਰਕ ਮਤਭੇਦ ਵੀ ਹੋ ਸਕਦੇ ਆ, ਪਰ ਇਸ ਪੂਰੇ ਕ੍ਰਾਈਸਿਸ ਨੂੰ ਇਹਨਾਂ ਨੇ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਅਤੇ ਵਧੀਆ ਤਰੀਕੇ ਦੇ ਨਾਲ
ਜਿਹੜਾ ਉਹ ਨਜਿੱਠਿਆ ਆ ਅਤੇ ਲੋਕਾਂ ਦੀ ਜਿਹੜੀ ਸੇਫਟੀ ਦੇ ਲਈ ਇਹਨਾਂ ਨੇ ਵਧੀਆ ਕਦਮ ਜਿਹੜੇ ਉਹ ਚੁੱਕੇ ਨੇ। ਅਜੇ ਵੀ ਕਈ ਕਮਲੇ ਲੋਕ ਹੈਗੇ ਨੇ ਜਿਹੜੇ ਸੋਚਦੇ ਨੇ ਵੀ ਇਹ ਕਰੋਨਾ ਵਾਇਰਸ ਇੱਕ ਆਮ ਜਿਹਾ ਹੀ ਜਿਹੜਾ ਇੱਕ ਫਲੂ ਆ, ਇਸ ਦੇ ਨਾਲ ਕਿਸੇ ਤਰੀਕੇ ਦਾ ਕਿਸੇ ਦੇ ਉੱਤੇ ਕੋਈ ਅਸਰ ਜਿਹੜਾ ਉਹ ਨਹੀਂ ਹੁੰਦਾ। ਪਰ ਆਈ ਗੈਸ ਜਿਹੜੇ ਤਕਰੀਬਨ 80,000 ਲੋਕ ਮਰ ਚੁੱਕੇ ਆ, ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਉਹ ਪੁੱਛ ਕੇ ਦੇਖੋ ਵੀ ਇਹ ਆਮ ਜਿਹਾ ਹੀ ਫਲੂ ਸੀਗਾ ਜਾਂ ਕਿੱਦਾਂ ਸੀਗਾ। ਜੀ ਅਗਲੀ ਖਬਰ ਜਿਹੜੀ ਵਿਸਕੌਨਸਨ ਤੋਂ ਆ ਰਹੀ ਹੈ। ਵਿਸਕੌਨਸਨ ਦੇ ਵਿੱਚ ਕਾਫੀ ਜਿਹੜਾ ਆ ਕਹਿੰਦੇ ਵੀ ਕੇਓਸ ਰੌਲਾ ਰੱਪਾ ਚੱਲ ਰਿਹਾ ਹੈਗਾ। ਅੱਜ ਉੱਥੇ ਇਲੈਕਸ਼ਨ ਹੈਗੀ ਆ, ਉਹਨੂੰ ਲੈ ਕੇ ਕਈ ਜਗ੍ਹਾ ਜਿਹੜੇ ਆ ਪੋਲਿੰਗ ਪਲੇਸ ਉਹ ਬੰਦ ਸੀ। ਨੈਸ਼ਨਲ ਗਾਰਡ ਜਿਹੜੇ ਆ ਵਿਸਕੌਨਸਨ 'ਚ ਕਾਲਡ ਆਊਟ ਕਰ ਲਏ ਹੈਗੇ ਆ। ਸਰਜਨ ਜਨਰਲ ਜਰੋਮੀ ਐਡਮਸ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਹਰ ਇੱਕ ਰੈਜ਼ੀਡੈਂਟ ਜਿਹੜਾ ਵੋਟ ਪਾਉਣ ਜਾ ਰਿਹਾ ਹੈਗਾ ਆ ਉਹਨਾਂ ਨੂੰ ਆਪਣੇ ਜਿਹੜੇ ਫੇਸ ਮਾਸਕ ਪਾਉਣੇ ਚਾਹੀਦੇ ਆ। ਪਰ ਮੈਂ ਕਾਫੀ ਫੋਟੋਆਂ ਦੇਖ ਰਿਹਾ, ਹਜੇ ਵੀ ਕਈ ਲੋਕ ਜਿਹੜੇ ਬਿਨਾਂ ਫੇਸ ਮਾਸਕ ਤੋਂ ਲਾਈਨਾਂ ਦੇ ਵਿੱਚ ਵੋਟਾਂ ਪਾਉਣ ਦੇ ਲਈ ਖੜੇ ਹੈਗੇ ਆ। ਜੀ ਬਿਲਕੁਲ, ਇਹ ਆਈ ਥਿੰਕ ਚੰਗੀ ਗੱਲ ਜਿਹੜੀ ਉਹ ਨਹੀਂ ਹੈਗੀ। ਕੱਲ੍ਹ ਸੁਪਰੀਮ ਕੋਰਟ ਦੇ ਵਿੱਚ ਇਹ ਮਸਲਾ ਜਿਹੜਾ ਗਿਆ ਸੀ, ਜਦ ਗਵਰਨਰ ਉੱਥੋਂ ਦੇ ਵਿਸਕੌਨਸਨ ਦੇ ਉਹਨਾਂ ਨੇ ਆਖਿਆ ਸੀਗਾ ਵੀ ਜਿਹੜਾ ਮੇਲ ਇਨ ਵੋਟ ਆ ਉਸ ਨੂੰ ਐਕਸਟੈਂਡ ਕੀਤਾ ਜਾਵੇ। ਉਸ ਦੇ ਖਿਲਾਫ ਜਿਹੜੇ ਰਿਪਬਲਿਕਨ ਆ ਉਹ ਚਲੇ ਗਏ, ਕਹਿੰਦੇ ਜੀ ਨਹੀਂ, ਇਹ ਤਾਂ ਮੰਗਲਵਾਰ ਤੱਕ ਹੀ ਮੇਲ ਇਨ ਜਿਹੜਾ ਵੋਟ ਆ ਉਹ ਹੋ ਸਕਦੀ ਆ। ਸੋ ਸੁਪਰੀਮ ਕੋਰਟ ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਆ ਗੱਲ ਆਖਦੇ ਹੋਏ 4 ਦੇ ਮੁਕਾਬਲੇ 5 ਜਿਹੜੇ ਜਸਟਿਸਿਸ ਆ ਉਹਨਾਂ ਨੇ ਆਖਿਆ ਵੀ ਹਾਂ ਇਹ ਜਿਹੜਾ ਵਿਸਕੌਨਸਨ ਦੇ ਵਿੱਚ ਗਵਰਨਰ ਨੇ ਆਖਿਆ ਸੀਗਾ ਵੀ ਮੇਲ ਇਨ ਵੋਟ ਆ ਉਸ ਦਾ ਟਾਈਮ ਵਧਾਇਆ ਜਾਵੇ, ਉਸ ਨੂੰ ਉਹਨਾਂ ਨੇ ਵਾਪਸ ਜਿਹੜਾ ਉਹ ਲੈ ਲਿਆ ਆ। ਸੋ ਇਹ ਪੂਰਾ ਜਿਹੜਾ ਰੌਲਾ ਰੱਪਾ ਆ ਉਹ ਪੈ ਰਿਹਾ ਸੀਗਾ। ਇਸ ਤੋਂ ਪਹਿਲਾਂ ਗਵਰਨਰ ਟੋਨੀ ਐਵਰਜ਼ ਜਿਹੜੀ ਡੈਮੋਕ੍ਰੇਟ ਪਾਰਟੀ ਵੱਲੋਂ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਉਹ ਵੀ ਜਾਰੀ ਕਰਤਾ ਸੀਗਾ ਵੀ ਇਨ ਪਰਸਨ ਵੋਟਿੰਗ ਜਿਹੜੀ ਆ ਉਹ ਨਹੀਂ ਜਿਹੜੀ ਹੋਊਗੀ। ਉਹਨਾਂ ਨੇ GOP ਦੇ ਜਿਹੜੇ ਲੋਕਾਂ ਦੇ ਨਾਲ ਉਹਨਾਂ ਨੂੰ ਸਮਝਾਉਣ ਦੀ ਬੁਝਾਉਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਹ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਉਹ ਮੰਨੇ ਨਹੀਂ। ਉਹਨਾਂ ਨੇ ਕਿਹਾ ਵੀ ਕੋਈ ਨਹੀਂ ਜੀ, ਲੋਕੀ ਜਾਣਗੇ ਵੋਟ ਜਿਹੜੀ ਉਹ ਪਾਉਣਗੇ, ਚਾਹੇ ਕਿਸੇ ਨੂੰ ਕਰੋਨਾ ਵਾਇਰਸ ਹੋਵੇ ਚਾਹੇ ਨਹੀਂ ਹੈਗਾ, ਇਹ ਉਹਨਾਂ ਦੀ ਜਿਹੜੀ ਉਹ ਖੁਦ ਦੀ ਲੋਕਾਂ ਦੀ ਮਰਜ਼ੀ ਆ। ਪਰ ਆਈ ਗੈਸ ਇਹ ਇੱਕ ਬਹੁਤ ਵੱਡਾ ਇਹਨਾਂ ਨੇ ਰਿਸਕ ਅਤੇ ਬੇਵਕੂਫੀ ਵਾਲਾ ਕੰਮ ਜਿਹੜਾ ਉਹ ਕੀਤਾ ਆ। ਅਤੇ ਜੇ ਸੁਵਿਧਾ ਸੀਗੀ ਵੀ ਮੇਲ ਇਨ ਵੋਟ ਆਪਾਂ ਥੋੜ੍ਹਾ ਐਕਸਟੈਂਡ ਜਿਹੜਾ ਉਹ ਕਰ ਸਕਦੇ ਹਾਂ ਤਾਂ ਆਈ ਥਿੰਕ ਕਰਨ ਦੇ ਵਿੱਚ ਕੋਈ ਹਰਜ ਨਹੀਂ ਹੈਗਾ। ਇਹ ਕਿਤੇ ਨਾ ਕਿਤੇ ਹੋਰ ਸੂਬਿਆਂ ਦੇ ਲਈ ਬੈਡ ਪ੍ਰੈਸੀਡੈਂਟ ਜਿਹੜਾ ਉਹ ਸਾਬਤ ਹੁੰਦਾ ਹੈਗਾ ਆ। ਅਗਲੀ ਖਬਰ ਵੱਲ ਆਈਏ। ਜਿਹੜੇ ਪੀਟਰ ਨਵਾਰੋ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਐਡਵਾਈਜ਼ਰ, ਉਹਨਾਂ ਦੀ ਕੱਲ੍ਹ ਜਿਹੜੀ ਆ ਡਾਕਟਰ ਫੌਸੀ ਆ ਉਹਨਾਂ ਦੇ ਨਾਲ ਬਹਿਸ ਹੋਈ ਹੈਗੀ ਆ, ਖਾਸ ਕਰਕੇ ਜਿਹੜੀ ਆ ਕਰੋਨਾ ਵਾਇਰਸ ਦੇ ਪੇਸ਼ੈਂਟ ਨੂੰ ਟਰੀਟਮੈਂਟ ਨੂੰ ਲੈ ਕੇ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹ ਪੁਸ਼ ਕਰ ਰਹੇ ਆ ਹਾਈਡਰੋਕਲੋਰੋਕੁਈਨ ਜਿਹੜੀ ਕਨੈਨ ਜਿਹਨੂੰ ਪੰਜਾਬੀ 'ਚ ਆਪਾਂ ਕਹਿ ਸਕਦੇ ਹਾਂ, ਜਿਹੜੀ ਕਿ ਮਲੇਰੀਏ ਅਤੇ ਲਪਸ ਨੂੰ ਟਰੀਟ ਕਰਨ ਲਈ ਵਰਤੀ ਜਾਂਦੀ ਹੈਗੀ ਆ। ਸੋ ਡਾਕਟਰ ਫੌਸੀ ਇਹ ਕਹਿੰਦੇ ਆ ਵੀ ਸਟੱਡੀਜ਼ ਜਿਹੜੀਆਂ ਉਹ ਸਾਇੰਟੀਫਿਕ ਨਹੀਂ ਹੈਗੀਆਂ ਅਤੇ ਇਹ ਜਿਹੜੀ ਡਰੱਗ ਹੈਗੀ ਆ ਕਾਰਡੀਓਵੈਸਕੂਲਰ ਰਿਸਕ ਵੀ ਇਹ ਕੈਰੀ ਕਰਦੀ ਹੈਗੀ ਆ। ਪਰ ਕਈ ਜਿਹੜੇ ਹੋਰ ਮੁਲਕਾਂ ਦੇ ਵਿੱਚ ਕਹਿੰਦੇ ਜਿਹੜੀਆਂ ਸਟੱਡੀਜ਼ ਹੋਈਆਂ ਆ ਉਹਦੇ ਹਿਸਾਬ ਨਾਲ ਕਈ ਡਾਕਟਰਸ ਨੇ ਕੀਤਾ ਵੀ ਇਲਾਜ ਹੋ ਵੀ ਸਕਦਾ ਆ। ਸੋ ਕੱਲ੍ਹ ਸਵੇਰੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਸੀ ਵੀ ਅਸੀਂ ਕਾਫੀ ਵੱਡੀ ਗਿਣਤੀ 'ਚ ਇੰਡੀਆ ਤੋਂ ਜਿਹੜੀ ਆ ਇਹ ਕੁਨੈਨ ਮੰਗਾ ਰਹੇ ਹੈਗੇ ਆ। ਬਾਅਦ 'ਚ ਮੋਦੀ ਸਾਹਿਬ ਨੇ ਨਾ ਕਰ ਦਿੱਤੀ ਅਤੇ ਫਿਰ ਪ੍ਰੈਜ਼ੀਡੈਂਟ ਨੇ ਧਮਕੀ ਦਿੱਤੀ ਵੀ ਫਿਰ ਰਿਟੈਲੀਏਸ਼ਨ ਵੀ ਹੋਊਗੀ, ਅਤੇ ਅੱਜ ਪਤਾ ਲੱਗਾ ਵੀ ਫਿਰ ਜਿਹੜੀ ਉਹ ਦਵਾਈ ਆ ਮੋਦੀ ਸਾਹਿਬ ਕਹਿੰਦੇ ਆ ਵੀ ਹਾਂ ਅਮਰੀਕਾ ਨੂੰ ਅਸੀਂ ਭੇਜਾਂਗੇ। ਜੀ ਬਿਲਕੁਲ, ਇੱਕ ਜਿਹੜੀ ਆ ਇੱਕ ਅਖਬਾਰ ਦੇ ਦੁਆਰਾ ਨਵੀਂ ਇੱਕ ਰਿਪੋਰਟ ਇਸ ਦੇ ਪਿੱਛੇ ਜਿਹੜੀ ਉਹ ਦੱਸੀ ਜਾ ਰਹੀ ਆ। ਕਹਿੰਦੇ ਆ ਵੀ ਕਿਤੇ ਨਾ ਕਿਤੇ ਜਿਹੜਾ ਕੋਵਿਡ-19 ਦੀ ਇਸ ਡਰੱਗ ਮੇਕਰ ਜਿਹੜਾ ਹੈਗਾ ਆ, ਇਸ ਦੇ ਪਿੱਛੇ ਜਿਹੜੀ ਟਰੰਪ ਪਰਿਵਾਰ ਉਸ ਦਾ ਫਾਈਨੈਂਸ਼ੀਅਲ ਇੰਟਰਸਟ ਵੀ ਜਿਹੜਾ ਉਹ ਜੁੜਿਆ ਹੋਇਆ ਆ। ਕਹਿੰਦੇ ਆ ਵੀ ਉਹਨਾਂ ਦੇ ਪਰਿਵਾਰ ਦੇ ਦੁਆਰਾ ਜਿਹੜੀ ਇੱਕ ਸਨੋਫੀ ਜਿਹੜੀ ਇਹਦੇ ਮਿਊਚੁਅਲ ਫੰਡਸ ਦੇ ਵਿੱਚ ਸਭ ਤੋਂ ਵੱਡੀ ਕਹਿੰਦੇ ਇਨਵੈਸਟਮੈਂਟ ਉਹਨਾਂ ਦੀ ਜਿਹੜੀ ਹੈਗੀ ਆ ਪਲੇਕੁਨਿਲ ਕਰਕੇ, ਜਿਹੜੀ ਇੱਥੇ ਜਿਹੜੀ ਇਸ ਦੇ ਬਰਾਬਰ ਦੀ ਬ੍ਰਾਂਡ ਨੇਮ ਵਰਜਨ ਜਿਹੜਾ ਹੈਗਾ ਹਾਈਡਰੋਆਕਸੀਕਲੋਰੋਕੁਈਨ ਜਿਹੜੀ ਆ ਉਸ ਦੇ ਬਰਾਬਰ ਦੀ ਜਿਹੜੀ ਉਹ ਦਵਾਈ ਆ, ਉਸ ਦੇ ਕਰਕੇ ਕਿਤੇ ਨਾ ਕਿਤੇ ਕਹਿੰਦੇ ਵੀ ਇਹ ਪੂਰਾ ਇਸ ਟਾਈਮ ਜ਼ੋਰ ਜਿਹੜਾ ਉਹ ਲਾਇਆ ਜਾ ਰਿਹਾ ਆ। ਨਵਾਰੋ ਦੀ ਸੁਣੋਗੇ ਕਿ ਡਾਕਟਰ ਫੌਚੀ ਦੀ ਸੁਣੋਗੇ ਤੁਸੀਂ? ਇਹ ਹੁਣ ਸਾਰੇ ਜਾਣੇ ਦੇਖੋ, ਨਵਾਰੋ ਜਿਸ ਨੂੰ ਕੁਛ ਨਹੀਂ ਪਤਾ ਡਾਕਟਰੀ ਦੇ ਬਾਰੇ, ਜਦੋਂ ਡਾਕਟਰ ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਕਹਿ ਰਹੇ ਆ ਵੀ ਜਿਹੜੇ ਪਿਛਲੇ ਕਈ ਦਹਾਕਿਆਂ ਤੋਂ ਪ੍ਰੈਕਟਿਸ ਕਰ ਰਹੇ, ਉਹ ਕਹਿ ਰਹੇ ਵੀ ਇਸ ਦੇ ਉੱਤੇ ਕੋਈ ਪੱਕੀ ਸਾਇੰਸ ਆਖਦੀ ਨਹੀਂ ਆ ਵੀ ਇਸ ਦੇ ਨਾਲ ਇਲਾਜ ਜਿਹੜਾ ਆ ਉਹ ਪੱਕਿਆਂ ਹੋ ਸਕਦਾ ਆ। ਪਰ ਫਿਰ ਵੀ ਜਿਹੜੇ ਇਹਨਾਂ ਦੇ ਪੱਕੇ ਜਿਹੜੇ ਸਪੋਰਟਰ ਨੇ, ਜਿਹੜੇ ਜੋ ਵੀ ਇਹ ਆਖਦੇ ਨੇ ਉਹ ਕਹਿਣ ਵੀ ਹਾਂ ਜੀ ਉਹ ਸਭ ਕੁਛ ਸੱਚ ਹੀ ਸੱਚ ਆ, ਉੱਦਾਂ ਦੇ ਜਿਹੜੇ ਲੋਕ ਆ ਉਹ ਪੂਰੀ ਜਿਹੜੇ ਇਸ ਟਾਈਮ ਇਹ ਸਾਥ ਦੇ ਰਹੇ ਆ ਅਤੇ ਸਾਇੰਸ ਦੀਆਂ ਧੱਜੀਆਂ ਉਡਾ ਰਹੇ। ਆਈ ਥਿੰਕ ਲੋਕਾਂ ਨੂੰ ਪਹਿਲਾਂ ਹੀ ਇਸ ਚੀਜ਼ ਦਾ ਪਤਾ ਹੀ ਸੀਗਾ
ਜਦੋਂ ਕਲਾਈਮੇਟ ਚੇਂਜ ਨੂੰ ਲੈ ਕੇ ਜਿਹੜੇ ਤਕਰੀਬਨ ਸਾਰੇ ਹੀ ਸਾਇੰਸਦਾਨ ਇਹ ਕਹਿੰਦੇ ਵੀ ਸਾਰੀਆਂ ਚੀਜ਼ਾਂ ਹੋ ਰਹੀਆਂ, ਪਰ ਉਸ ਦੇ ਬਾਵਜੂਦ ਉਸ ਦੇ ਉਹ ਖਿਲਾਫ ਗੱਲਾਂ ਕਰਦੇ ਆ। ਸੋ ਇਹ ਹੁਣ ਜਿਹੜੀ ਇੱਕ ਨਵੀਂ ਜਿਹੜੀ ਰਿਪੋਰਟ ਕਿਸੇ ਨੇ ਜਿਹੜੀ ਉਹ ਪੇਸ਼ ਕੀਤੀ ਆ, ਇਹ ਕਥਿਤ ਤੌਰ ਦੇ ਉੱਤੇ ਵੀ ਉਹਨਾਂ ਦੀ ਇਸ ਦੇ ਵਿੱਚ ਮਿਊਚੁਅਲ ਫੰਡ ਦੇ ਵਿੱਚ ਇਨਵੈਸਟਮੈਂਟ ਹੈਗੀ ਆ, ਉਹ ਵੀ ਇੱਕ ਹੋਰ ਨਜ਼ਰੀਆ ਜਿਹੜਾ ਇਸ ਦੇ ਪ੍ਰਤੀ ਪੇਸ਼ ਕਰਦੀ ਹੈ ਵੀ ਕਿਉਂ ਇੰਨਾ ਜ਼ਿਆਦਾ ਜਿਹੜਾ ਰਾਸ਼ਟਰਪਤੀ ਟਰੰਪ ਦੇ ਦੁਆਰਾ ਇਸ ਦਵਾਈ ਨੂੰ ਪ੍ਰਮੋਟ ਉਹ ਕੀਤਾ ਜਾ ਰਿਹਾ ਹੈਗਾ ਆ। ਜੀ, ਅਗਲੀ ਖਬਰ ਵੱਲ ਆਈਏ। ਜਿਹੜਾ USNS ਕੰਫਰਟ ਜਿਹੜਾ ਇਹ ਸ਼ਿਪ ਹੈਗਾ ਆ ਨਿਊ ਜਰਸੀ ਦੇ ਵਿੱਚ, ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਇੱਥੇ ਲੈ ਕੇ ਆਓ ਇਨ ਕੇਸ ਜਿਹੜੇ ਵੱਧ ਜਾਂਦੇ ਆ, ਉਹ ਹੁਣ ਕਹਿੰਦੇ ਆ ਵੀ ਕੋਵਿਡ-19 ਪੇਸ਼ੈਂਟ ਦੇ ਲਈ ਓਪਨ ਹੋਣ ਜਾ ਰਿਹਾ ਹੈਗਾ ਆ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਉਹਨਾਂ ਦੀ ਨਿਊਯਾਰਕ ਦੇ ਗਵਰਨਰ ਐਂਡਰਿਊ ਕੋਮੋ ਦੇ ਨਾਲ ਗੱਲਬਾਤ ਹੋਈ ਆ ਅਤੇ ਉਹਨਾਂ ਨੇ ਬੇਨਤੀ ਕੀਤੀ ਆ ਵੀ ਜਿਹੜਾ ਇਹ ਸ਼ਿਪ ਆ ਇਹਦੇ ਵਿੱਚ ਜਿਹੜੇ ਜਿੰਨੇ ਵੀ ਪੇਸ਼ੈਂਟਸ ਹੈਗੇ ਆ ਕਰੋਨਾ ਵਾਇਰਸ ਦੇ, ਉਹਨਾਂ ਨੂੰ ਟਰੀਟ ਕੀਤਾ ਜਾਵੇ। ਸੋ ਕਹਿੰਦੇ ਵੀ ਅੱਜ ਮੈਂ ਜਿਹੜਾ ਕਹਿ ਦਿੱਤਾ ਹੈਗਾ ਗਾਰਡਸ ਨੂੰ ਵੀ ਇਸ ਨੂੰ ਓਪਨ ਕੀਤਾ ਜਾਵੇ ਤਾਂ ਕਿ ਜਿਹੜੇ ਕੋਵਿਡ-19 ਦੇ, ਕਿਉਂਕਿ ਨਿਊਯਾਰਕ ਦੇ ਵਿੱਚ ਆਲਮੋਸਟ ਸਾਰੇ ਹੌਸਪੀਟਲ ਹੁਣ ਫੁੱਲ ਹੈਗੇ ਆ। ਸੋ ਹੁਣ ਜਿਹੜੇ ਨਵੇਂ ਪੇਸ਼ੈਂਟਸ ਆ ਉਹ ਕਹਿੰਦੇ ਵੀ ਅਸੀਂ ਇਸ ਸ਼ਿਪ ਦੇ ਵਿੱਚ ਟਰੀਟ ਕਰਨੇ ਸ਼ੁਰੂ ਕਰਾਂਗੇ। ਜੀ, ਅਗਲੀ ਜਿਹੜੀ ਇਸ ਦੇ ਨਾਲ ਗੱਲ ਕਰਦੇ ਜਾਈਏ ਆਪਾਂ, ਜਿੱਦਾਂ ਕੱਲ੍ਹ ਵੀ ਜਿਹੜਾ ਵਿਸ਼ੇਸ਼ ਪ੍ਰੋਗਰਾਮ ਸਮਾਲ ਬਿਜ਼ਨਸਿਸ SBA ਲੋਨਸ, ਉਸ ਦੇ ਬਾਰੇ ਜਿਹੜਾ ਆਪਣੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ ਸੀ, ਜਦੋਂ ਆਪਣੇ ਨਾਲ ਜੁੜੇ ਸੀਗੇ CPA ਗੁਰਪ੍ਰੀਤ ਕੌਰ, ਉਹਨਾਂ ਨੇ ਸਾਰੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਸੀਗੀਆਂ। ਅਤੇ ਆਪਾਂ ਦੇਖਿਆ ਸੀਗਾ ਵੀ ਉਹ ਜਿਹੜਾ PPP ਪ੍ਰੋਗਰਾਮ ਆ, ਪੇਰੋਲ ਪ੍ਰੋਟੈਕਸ਼ਨ ਪ੍ਰੋਗਰਾਮ, ਜਿਸ ਦੇ ਤਹਿਤ ਜੇ ਤੁਸੀਂ ਜਿਹੜੇ ਸਮਾਲ ਬਿਜ਼ਨਸ ਨੂੰ ਜਿਹੜਾ ਉਹ ਲੋਨ ਮਿਲਦਾ ਹੈ 75% ਜਿਹੜਾ ਤੁਸੀਂ ਇੰਪਲਾਈਜ਼ ਦੀ ਪੇਰੋਲ ਦੇ ਉੱਤੇ ਖਰਚਦੇ ਹੋ ਅਤੇ ਆਪਣੇ 100% ਇੰਪਲਾਈਜ਼ ਆ ਉਹਨਾਂ ਨੂੰ ਰਿਟੇਨ ਕਰਕੇ ਰੱਖਦੇ ਹੋ ਅਗਲੇ 2.5 ਮਹੀਨਿਆਂ ਦੇ ਲਈ, ਤਾਂ ਤੁਹਾਡਾ ਉਹ ਜਿਹੜਾ ਲੋਨ ਆ ਉਹ ਮਾਫ ਜਿਹੜਾ ਹੋ ਸਕਦਾ ਆ। ਪਰ ਉਹਦੇ ਵਿੱਚ ਇਹ ਮੁਸ਼ਕਿਲਾਂ ਆ ਰਹੀਆਂ ਵੀ ਤਕਰੀਬਨ ਸਾਰੇ ਬੈਂਕਾਂ ਨੇ ਕੁਛ ਹੀ ਦਿਨਾਂ ਦੇ ਵਿੱਚ ਜਿੰਨੀਆਂ ਕਿ ਐਪਲੀਕੇਸ਼ਨ ਲੈਣੀਆਂ ਸੀ ਉਹ ਲੈ ਲਈਆਂ ਅਤੇ ਹੁਣ ਉਹਨਾਂ ਨੇ ਕੰਮ ਬੰਦ ਕਰ ਦਿੱਤਾ, ਜਿਸ ਕਰਕੇ ਜਿਹੜੇ ਕਹਿ ਲਓ ਵੀ ਸਮਾਲ ਬਿਜ਼ਨਸ ਦੇ ਵਿੱਚ ਵੀ ਜਿਹੜੇ ਛੋਟੇ ਖਿਡਾਰੀ ਹੈਗੇ ਆ, ਜਿਹੜੇ ਹੋਰ ਵੀ ਜਿਹੜੇ ਸਮਾਲ ਬਿਜ਼ਨਸਿਸ ਆ, ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਆ ਰਿਹਾ ਆ। ਸੋ ਇਸ ਦੇ ਚੱਲਦਿਆਂ ਸੈਨੇਟ ਦੇ ਵਿੱਚ ਜਿਹੜੇ ਸੈਨੇਟ ਮੈਜੋਰਟੀ ਲੀਡਰ ਮਿਚ ਮਕੋਨਲ ਆ, ਉਹਨਾਂ ਨੇ ਆਸ ਦਵਾਈ ਆ ਵੀ ਕਹਿੰਦੇ ਸਮਾਲ ਬਿਜ਼ਨਸ ਲੋਨ ਪ੍ਰੋਗਰਾਮ ਆ ਉਸ ਨੂੰ ਅਸੀਂ ਹੋਰ ਫਰਦਰ ਫੰਡਿੰਗ ਜਿਹੜੀ ਆ ਉਹ ਦੇਵਾਂਗੇ, ਅਤੇ ਉਹ ਕਹਿੰਦੇ ਉਮੀਦ ਕਰਦੇ ਆ ਵੀ ਇਸ ਨੂੰ ਅਪਰੂਵਲ ਸੈਨੇਟ ਦੇ ਵਿੱਚ, ਹਾਊਸ ਦੇ ਵਿੱਚ ਜਲਦ ਉਹ ਮਿਲ ਸਕਦਾ ਆ। $2.2 ਟ੍ਰਿਲੀਅਨ ਦੇ ਸਟਿਮੂਲਸ ਪੈਕੇਜ ਦੇ ਵਿੱਚੋਂ ਸਮਾਲ ਬਿਜ਼ਨਸ ਦੇ ਲਈ $350 ਬਿਲੀਅਨ ਜਿਹੜਾ ਆ ਉਹ ਰਾਖਵਾਂ ਰੱਖਿਆ ਗਿਆ ਸੀਗਾ, ਅਤੇ ਜਿਹੜਾ ਕਿ ਇੱਦਾਂ ਲੱਗ ਰਿਹਾ ਵੀ ਬੜੀ ਜਲਦ ਜਿਹੜਾ ਆ ਉਹ ਵਰਤਿਆ ਵੀ ਗਿਆ ਜਾਂ ਵੰਡਿਆ ਵੀ ਜਿਹੜਾ ਉਹ ਜਾ ਰਿਹਾ ਆ ਅਤੇ ਉਹ ਮੁੱਕ ਵੀ ਗਿਆ ਆ। ਸੋ ਇਸ ਦੇ ਚੱਲਦਿਆਂ ਜਿਹੜੇ ਸੈਨੇਟ ਮੈਜੋਰਟੀ ਲੀਡਰ ਮਿਚ ਮਕੋਨਲ ਕਹਿੰਦੇ ਆ ਵੀ ਉਮੀਦ ਕਰਦੇ ਆ ਵੀ ਸਮਾਲ ਬਿਜ਼ਨਸ ਦੀ ਜਿਹੜੀ ਫੰਡਿੰਗ ਆ ਉਸ ਨੂੰ ਵਧਾਇਆ ਜਾਊਗਾ। ਕੱਲ੍ਹ ਆਪਾਂ ਹੋਰ ਵੀ ਜਿਹੜੀ ਚਰਚਾ ਸੁਣ ਰਹੇ ਸੀ, ਜਿਹੜੀ ਦੂਜੀ ਪਾਰਟੀ ਦੇ ਪੱਖ ਤੋਂ ਸੀਗੀ, ਨੈਂਸੀ ਪਲੋਸੀ ਵੀ ਕਹਿ ਰਹੇ ਆ ਵੀ ਅਸੀਂ ਹੋਰ ਟਰਾਈ ਕਰ ਰਹੇ ਹਾਂ ਵੀ ਆਮ ਲੋਕਾਂ ਤੱਕ ਵੀ ਜਿਹੜੀ ਹੋਰ ਰਾਹਤ ਆ ਉਹ ਮਿਲ ਸਕੇ। ਜਿੱਦਾਂ ਕੱਲ੍ਹ ਵੀ ਆਪਾਂ ਚਰਚਾ ਕੀਤੀ ਸੀ ਵੀ ਜਿਹੜੀ ਅਨਇੰਪਲੋਇਮੈਂਟ ਆ ਉਹ ਇੱਦਾਂ ਲੱਗ ਰਿਹਾ ਵੀ ਜਲਦੀ ਜਿਹੜੀ ਉਹ ਮੁੱਕ ਜਾਊਗੀ, ਜਿਹੜੀ ਉਸ ਦੇ ਵਿੱਚ ਰਾਸ਼ੀ ਰੱਖੀ ਗਈ ਆ, ਕਿਉਂਕਿ $600 ਪਰ ਵੀਕ ਦੇ ਹਿਸਾਬ ਦੇ ਨਾਲ ਐਕਸਟਰਾ ਫੈਡਰਲ ਫੰਡਿੰਗ ਹਰ ਇੱਕ ਇਨਸਾਨ ਨੂੰ ਜਿਹੜੀ ਉਹ ਜਿੰਨੇ ਅਨਇੰਪਲੋਇਮੈਂਟ ਫਾਈਲ ਕੀਤੀ ਹੈ, ਜਿਸ ਦੀ ਅਪਰੂਵ ਹੋਈ ਆ, ਉਹਨੂੰ ਜਿਹੜੀ ਉਹ ਮਿਲ ਸਕਦੀ ਸੀ। ਸੋ $1 ਟ੍ਰਿਲੀਅਨ ਦੇ ਹੋਰ ਸਟਿਮੂਲਸ ਪੈਕੇਜ ਦੀ ਚਰਚਾ ਜਿਹੜੀ ਉਹ ਛਿੜੀ ਹੋਈ ਆ। ਸੋ ਇਹ ਹੁਣ ਦੇਖਦੇ ਆ, ਕਿਉਂਕਿ ਦੋਨੋਂ ਹੀ ਪਾਰਟੀਆਂ ਦੇ ਕੋਲੋਂ ਹੁਣ ਮੌਕਾ ਵੀ ਆ, ਕਿਉਂਕਿ ਸਿਆਸਤ ਤਾਂ ਇਹ ਭੁੱਲ ਨਹੀਂ ਨਾ ਸਕਦੇ, ਜਿਹੜੇ ਸਿਆਸੀ ਹੁੰਦੇ ਬੰਦੇ, ਉਹਨਾਂ ਨੇ ਜੋ ਵੀ ਕਰਨਾ ਹੈ ਇਨ ਦੀ ਐਂਡ ਉਹਨਾਂ ਨੇ ਵੋਟਾਂ ਦੇ ਵਿੱਚ ਵੀ ਜਿਹੜੀ ਤਬਦੀਲੀ ਉਸ ਨੂੰ ਦੇਖਣੀ ਹੈ। ਨੋ ਡਾਊਟ ਉਹਨਾਂ ਦਾ ਇਹ ਹੁੰਦਾ ਆ ਵੀ ਆਪਣੇ ਅਮਰੀਕੀਆਂ ਦੀ ਜਿਹੜੀ ਉਹ ਹੈਲਪ ਵੀ ਜਿਹੜੀ ਉਹ ਨਾਲ ਦੇ ਨਾਲ ਕੀਤੀ ਜਾਵੇ, ਪਰ ਉਹਨਾਂ ਨੂੰ ਨਾਲ ਵੋਟਾਂ ਵੀ ਜਿਹੜੀਆਂ ਦੂਰੋਂ ਦੇਖਦੀਆਂ ਨੇ। ਸੋ ਹਰ ਇੱਕ ਜਣਾ ਆਪਣੇ ਪੱਧਰ ਦੇ ਉੱਤੇ ਵੱਧ ਤੋਂ ਵੱਧ ਲੋਕਾਂ ਨੂੰ ਦੇਣ ਦੀ ਜਿਹੜੀ ਆ ਉਹ ਰਾਹਤ ਆ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਤਾਂ ਜੋ ਉਹ ਬਾਅਦ ਦੇ ਵਿੱਚ ਇੱਕ ਗੁੱਡ ਜਿਹੜੇ ਕਹਿ ਲਓ ਵੀ ਉਸ ਚੀਜ਼ ਦੇ ਨਾਲ ਜਾ ਕੇ ਵੋਟਾਂ ਜਿਹੜੀਆਂ ਦੁਬਾਰਾ ਮੰਗ ਸਕਣ। ਅਤੇ ਇਨਫੈਕਟ ਹਾਲ ਦੀ ਘੜੀ ਜਿਹੜੀ ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਜ਼ਰੂਰਤ ਵੀ ਹੈਗੀ ਆ। ਜੀ, ਸੋ ਬਿਲਕੁਲ SBA ਲੋਨ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਬੈਂਕਸ ਆ ਉਹ ਉਹਨਾਂ ਨੂੰ ਹੀ SBA ਲੋਨ ਦੇ ਰਹੀਆਂ ਜਿਹੜੇ ਉਹਨਾਂ ਦੇ ਕਸਟਮਰ ਹੈਗੇ ਆ। ਸਟਿਲ ਮੈਂ ਅੱਜ ਸਰਚ ਕਰ ਰਿਹਾ ਸੀ, ਕੁਛ ਕੁ ਬੈਂਕਾਂ ਹੈਗੀਆਂ, ਜੇ ਤੁਸੀਂ ਔਨਲਾਈਨ ਸਰਚ ਕਰੋ, ਜੇ ਤੁਹਾਡਾ ਉਹਨਾਂ ਕੋਲ ਨਹੀਂ ਅਕਾਊਂਟ, ਉਹ ਜਿਹੜਾ ਆ SBA ਲੋਨ ਨੂੰ ਪ੍ਰੋਸੈਸ ਕਰਨਗੀਆਂ। ਸੋ ਇਸੇ ਤਰ੍ਹਾਂ ਸਟਿਮੂਲਸ ਪੈਕੇਜ ਨੂੰ ਲੈ ਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੀ ਕਹਿੰਦੇ ਆ ਵੀ ਇੱਕ ਜਿਹੜਾ ਆ $1200 ਤਾਂ ਲੋਕਾਂ ਨੂੰ ਹੋਪਫੁਲੀ ਇਸ ਮਹੀਨੇ ਆ ਜਾਣਾ। ਇਹ ਤੋਂ ਬਾਅਦ ਉਹ ਚਾਹੁੰਦੇ ਆ ਵੀ ਇੱਕ ਹੋਰ ਰਾਊਂਡ ਜਿਹੜਾ ਆ ਉਹ ਜਿਹੜਾ ਸਟਿਮੂਲਸ ਪੈਕੇਜ ਦਾ ਡਾਇਰੈਕਟ ਪੇਮੈਂਟ ਦਾ ਜਿਹੜਾ ਅਮਰੀਕਨਸ ਨੂੰ ਦਿੱਤਾ ਜਾਵੇ। ਸੋ ਕਾਫੀ ਕੁਛ ਬਿਹਾਈਂਡ ਦਾ ਸੀਨ ਹੋ ਰਿਹਾ।
ਪਰ ਜਿਹੜੀ ਇਕੋਨਮੀ ਆ ਜਾਂ US ਦਾ ਰਿਸੈਸ਼ਨ ਆ, ਇਹ ਆਉਣ ਵਾਲੇ 2-3 ਮਹੀਨਿਆਂ 'ਚ ਪਤਾ ਲੱਗੂਗਾ। ਜੀ ਬਿਲਕੁਲ। ਸੋ ਅਗਲੀਆਂ ਵੀ ਜਿਹੜੀਆਂ ਇੱਦਾਂ ਹੀ ਹਰਜੋਤ ਸਿੰਘ ਜੀ ਜਿਹੜੀਆਂ ਖਬਰਾਂ ਇਸ ਦੇ ਨਾਲ ਹੀ ਸੰਬੰਧਿਤ ਬਹੁਤ ਸਾਰੀਆਂ ਜਿਹੜੀਆਂ ਚੱਲ ਰਹੀਆਂ ਆ। ਇੱਕ ਆਊਟ ਆਫ ਕਰੋਨਾ ਵਾਇਰਸ ਇੱਕ ਖਬਰ ਹੈਗੀ ਆ, ਜਿਹੜੀ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਸਟੀਫਨੀ ਗ੍ਰਿਸ਼ਮ ਆ, ਉਹ ਆਪਣੀ ਜੌਬ ਦੇ ਵਿੱਚ ਆਈ ਸੀ ਕੁਛ ਕੁ ਮਹੀਨੇ, ਜਿਹੜੀ ਉਹ ਕੰਮ ਜਿਹੜੇ ਉਹਨਾਂ ਨੇ ਕੀਤਾ ਪਰ ਕਿਸੇ ਨੇ ਉਹਨਾਂ ਨੂੰ ਦੇਖਿਆ ਨਹੀਂ, ਅਤੇ ਕਹਿੰਦੇ ਪਹਿਲੀ ਪ੍ਰੈਸ ਸੈਕਟਰੀ ਬਣੀ ਆ ਜਿਹਨੇ ਇੱਕ ਵੀ ਪਬਲਿਕ ਪ੍ਰੈਸ ਕਾਨਫਰੰਸ ਕੀਤਿਆਂ ਬਗੈਰ ਜਿਹੜੀ ਆ ਉਹ ਵਾਪਸ ਜਿਹੜੀ ਆ ਉੱਥੋਂ ਆਪਣੀ ਜੌਬ ਛੱਡ ਕੇ ਉਹ ਜਾ ਰਹੀ ਆ। ਅਤੇ ਇਹ ਦੱਸਿਆ ਜਾ ਰਿਹਾ ਵੀ ਉਹ ਫਸਟ ਲੇਡੀ ਮੈਲਾਨੀਆ ਟਰੰਪ ਦੀ ਜਿਹੜੀ ਟੀਮ ਦੇ ਵਿੱਚ ਦੁਬਾਰਾ ਚੀਫ ਆਫ ਸਟਾਫ ਦੀ ਪੋਜੀਸ਼ਨ ਦੇ ਉੱਤੇ ਉਹ ਆਉਣਗੇ। ਸੋ ਰਾਸ਼ਟਰਪਤੀ ਟਰੰਪ ਦੇ ਨਵੇਂ ਚੀਫ ਆਫ ਸਟਾਫ ਮਾਰਕ ਮੈਡੋਜ਼, ਉਹਨਾਂ ਨੇ ਕਹਿੰਦੇ ਆ ਵੀ ਸ਼ੇਕ ਅਪ ਕੀਤਾ ਹੈ ਕਮਿਊਨੀਕੇਸ਼ਨ ਟੀਮ ਦੇ ਵਿੱਚ ਓਵਲ ਆਫਿਸ ਦੇ ਵਿੱਚ। ਅਤੇ ਹੁਣ ਜਿਹੜੀ ਇਹ ਜਿਹੜੀ ਪ੍ਰੈਸ ਸੈਕਟਰੀ ਸੀਗੀ ਜਿਸਨੇ ਇੱਕ ਵੀ ਪ੍ਰੈਸ ਕਾਨਫਰੰਸ ਜਿਹੜੀ ਉਹ ਨਹੀਂ ਕੀਤੀ, ਉਹ ਵਾਪਸ ਫਸਟ ਲੇਡੀ ਦੀ ਟੀਮ ਦੇ ਵਿੱਚ ਵਾਪਸ ਜਾ ਰਹੀ ਆ। ਜੀ ਅਗਲੀ ਖਬਰ ਜਿਹੜੀ ਸਟਾਕ ਮਾਰਕੀਟ ਵੱਲ ਆਈ ਹੈ। ਸਟਾਕ ਮਾਰਕੀਟ ਨੂੰ ਲੈ ਕੇ ਅੱਜ ਜਿਹੜੀ ਮਾਰਕੀਟ ਆ ਹੁਣ ਤੱਕ 700 ਤੋਂ ਵੱਧ ਪੁਆਇੰਟ ਜਿਹੜੀ ਉੱਪਰ ਜਾ ਰਹੀ ਹੈਗੀ ਆ। ਕੱਲ੍ਹ ਵੀ ਜਿਹੜਾ ਬੀਤਿਆ ਕੱਲ੍ਹ ਆ, ਉਹਦੇ 'ਚ ਵੀ ਜਿਹੜੀ ਸਟਾਕ ਮਾਰਕੀਟ ਆ ਕਾਫੀ ਉੱਪਰ ਗਈ ਸੀ। ਸੋ ਜੇ ਦੇਖਿਆ ਜਾਵੇ ਈਵਨ ਦੋ ਜਿਹੜੀ ਮੌਤਾਂ ਦੀ ਗਿਣਤੀ ਵੱਧ ਰਹੀ ਹੈਗੀ ਆ, ਖਾਸ ਕਰਕੇ ਜਿਹੜੇ ਫੰਡਿੰਗ ਦੇ ਸਟਿਮੂਲਸ ਪੈਕੇਜ ਨੂੰ ਲੈ ਕੇ ਆਈ ਥਿੰਕ ਜਿਹੜੀ ਸਟਾਕ ਮਾਰਕੀਟ ਆ ਉਹਦੇ 'ਚ ਥੋੜ੍ਹੀ ਜਿਹੀ ਪੋਜ਼ੀਟਿਵਿਟੀ ਆਈ ਹੈਗੀ। ਜੀ ਮੇ ਵੀ ਉਹਨਾਂ ਨੂੰ ਲੱਗ ਰਿਹਾ ਵੀ ਵੱਡੀਆਂ ਕਾਰਪੋਰੇਸ਼ਨਸ ਦੇ ਨਾਲ ਸਮਾਲ ਬਿਜ਼ਨਸ ਨੂੰ ਕੁਛ ਨਾ ਕੁਛ ਜਿਹੜਾ ਉਹ ਮਿਲੇਗਾ। ਸੋ ਸ਼ਾਇਦ ਉਸ ਦੇ ਵਿੱਚ ਵੀ ਇਹ ਇੱਕ ਪੋਜ਼ੀਟਿਵ ਨਿਊਜ਼ ਦੇ ਵਜੋਂ ਉਹਨਾਂ ਨੂੰ ਦੇਖ ਰਿਹਾ ਵੀ ਚਾਹੇ ਇਰਰਿਸਪੈਕਟਿਵ ਉਹ ਸਾਰਾ ਕੁਛ ਉਹ ਚੱਲ ਰਿਹਾ ਆ। ਉੱਧਰ ਜਿਹੜੀ ਤੇਲ ਦੀ ਜੰਗ ਆ ਸਾਊਦੀ ਅਰੇਬੀਆ ਅਤੇ ਰਸ਼ੀਆ ਦੇ ਦਰਮਿਆਨ, ਉਸ ਦੇ ਕਰਕੇ ਕਾਫੀ ਜ਼ਿਆਦਾ ਸਮੱਸਿਆ ਜਿਹੜੀ ਇਸ ਟਾਈਮ ਬਣੀ ਪਈ ਆ। ਕਹਿੰਦੇ ਵੀ ਜੀਓ ਪੋਲੀਟਿਕਸ ਦਾ ਜੇ ਤਾਪਮਾਨ ਇੱਕ ਹਿਸਾਬ ਦੇ ਨਾਲ ਨਾਪਣਾ ਹੋਵੇ ਤਾਂ ਤੇਲ ਦਾ ਤਾਪਮਾਨ ਜਿਹੜਾ ਦੇਖ ਲਓ ਤਾਂ ਪਤਾ ਲੱਗ ਜਾਂਦਾ ਵੀ ਕਿੱਦਾਂ ਦੀ ਓਵਰਆਲ ਇੰਟਰਨੈਸ਼ਨਲ ਸਿਆਸਤ ਕੂਟਨੀਤੀ ਜਿਹੜੀ ਉਹ ਕੀ ਚੱਲ ਰਹੀ ਆ। ਸਾਊਦੀ ਅਰੇਬੀਆ ਕਿਉਂਕਿ ਤੇਲ ਦੀ ਡਿਮਾਂਡ ਹੁਣ ਬਹੁਤ ਜ਼ਿਆਦਾ ਘਟੀ ਆ। ਅਮਰੀਕਾ ਜਿਹੜਾ ਇੱਕ ਸਭ ਤੋਂ ਵੱਡਾ ਜਿਹੜਾ ਤੇਲ ਯੂਜ਼ ਕਰਨ ਵਾਲਾ ਮੁਲਕ ਆ, ਉਹ ਤਾਂ ਬਹੁਤ ਸਾਰੇ ਸੂਬਿਆਂ 'ਚ ਸ਼ੈਲਟਰ ਇਨ ਪਲੇਸ ਆ। ਜਿਹੜੇ ਮਿਲੀਅਨਸ ਆਫ ਲੋਕ, ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਅਨਇੰਪਲੋਇਮੈਂਟ ਆ, ਘਰਾਂ ਦੇ ਵਿੱਚ ਉਹ ਬੈਠੇ ਨੇ, ਗੱਡੀਆਂ ਉਨੀਆਂ ਚੱਲ ਨਹੀਂ ਰਹੀਆਂ, ਜਿਸ ਕਰਕੇ ਕਹਿੰਦੇ ਵੀ ਉਹਨਾਂ ਨੂੰ ਤੇਲ ਰੱਖਣ ਦੇ ਲਈ ਵੀ ਥਾਂ ਨਹੀਂ ਲੱਭ ਰਹੀ ਸਾਊਦੀ ਅਰੇਬੀਆ ਨੂੰ। ਉਹ ਆਪਣੀ ਪ੍ਰੋਡਕਸ਼ਨ ਜਿਹੜੀ ਉਹ ਵੀ ਘਟਾਉਣਾ ਨਹੀਂ ਚਾਹੁੰਦੇ। ਉਹ ਕਹਿੰਦੇ ਵੀ ਜਿਹੜੀ ਡਿਮਾਂਡ ਆ ਉਹ ਬਰਕਰਾਰ ਰਵੇ। ਉੱਧਰ ਰਸ਼ੀਆ ਅਤੇ ਸਾਊਦੀ ਦੇ ਦਰਮਿਆਨ ਇਹੀ ਰੌਲਾ ਜਿਹੜਾ ਹੁਣ ਚੱਲ ਰਿਹਾ ਵੀ ਕੌਣ ਜ਼ਿਆਦਾ ਪ੍ਰੋਡਕਸ਼ਨ ਜਿਹੜਾ ਉਹ ਕਰੂਗਾ, ਅਤੇ ਉਹਦੇ ਕਰਕੇ ਤੇਲ ਦੀਆਂ ਕੀਮਤਾਂ ਲਗਾਤਾਰ ਮੂੰਹ ਦੇ ਮੂੰਹ ਜਿਹੜੀਆਂ ਉਹ ਡਿੱਗ ਰਹੀਆਂ ਨੇ। ਰਾਸ਼ਟਰਪਤੀ ਟਰੰਪ ਨੇ ਜਿਹੜੀ ਟਰਾਈ ਤਾਂ ਇੱਕ ਹਿਸਾਬ ਦੇ ਨਾਲ ਕੀਤੀ ਸੀ, ਪਰ ਹਾਲ ਦੀ ਘੜੀ ਉਹ ਦੋਨੋਂ ਹੀ ਮੁਲਕ ਆਪਣੀ ਜਿਹੜੀ ਦਬਦਬਾ ਤੇਲ ਦੇ ਉੱਤੇ ਕਾਇਮ ਰੱਖਣ ਦੇ ਲਈ ਜ਼ੋਰ ਅਜ਼ਮਾਇਸ਼ ਜਿਹੜੀ ਉਹਨਾਂ ਦੀ ਪੂਰੀ ਚੱਲ ਰਹੀ ਆ। ਸੋ ਹੋਪਫੁਲੀ ਇਹ ਜਿਹੜਾ ਮਸਲਾ ਵੀ ਜਲਦੀ ਜਿਹੜਾ ਸੁਲਝੂਗਾ। ਪਰ ਹੈਰਾਨੀ ਵਾਲੀ ਗੱਲ ਹਰਜੋਤ ਸਿੰਘ ਜੀ ਵੀ ਇੰਨਾ ਕੱਚੇ ਤੇਲ ਦੀਆਂ ਕੀਮਤਾਂ ਜਿਹੜੀਆਂ ਥੱਲੇ ਜਾਣ ਦੇ ਬਾਵਜੂਦ ਵੀ ਆਪਾਂ ਕਈ ਗੈਸ ਸਟੇਸ਼ਨਾਂ ਦੇ ਉੱਤੇ $3 ਤੋਂ ਉੱਤੇ ਜਿਹੜੀ ਪ੍ਰਾਈਸ ਦੇਖ ਰਹੇ ਆ ਵੀ ਜਿਹੜੀ ਸਿਚੁਏਸ਼ਨ ਸਮਝ ਨਹੀਂ ਆ ਰਹੀ ਵੀ ਇਹ ਚੱਕਰ ਜਿਹੜਾ ਉਹ ਚੱਲ ਕੀ ਰਿਹਾ ਹੈਗਾ ਆ। ਕੈਲੀਫੋਰਨੀਆ ਦਾ ਬੁਰਾ ਹਾਲ ਹੈਗਾ ਕਿਉਂਕਿ ਕੈਲੀਫੋਰਨੀਆ ਦੀ ਸਟੇਟ 'ਚ ਟੈਕਸ ਬਹੁਤ ਜ਼ਿਆਦਾ ਆ। ਜਿਹੜੀਆਂ ਹੋਰ ਸਟੇਟਾਂ ਆ ਉਹਨਾਂ 'ਚ ਪਤਾ ਲੱਗ ਰਿਹਾ ਵੀ $2 ਤੋਂ ਥੱਲੇ ਗੈਸ ਜਿਹੜੀ ਹੈਗੀ ਆ। ਜੀ ਬਿਲਕੁਲ। ਅਤੇ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੇ ਜੀ ਆਉਂਦੇ ਆ ਵਾਪਸ, ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੇਗਾ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਜੇਕਰ ਤੁਸੀਂ ਸੈਕਰਾਮੈਂਟੋ, ਸੈਨ ਵਕੀਨ, ਅਲਡੋਰਾਡੋ, ਯੋਲੋ ਜਾਂ ਪਲੇਸਰ ਕਾਉਂਟੀ ਦੇ ਵਿੱਚ ਕੋਈ ਪ੍ਰਾਪਰਟੀ ਖਰੀਦਣਾ ਜਾਂ ਵੇਚਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਪ੍ਰਭਜੋਤ ਸਿੰਘ ਰੀਅਲ ਏਸਟੇਟ ਬ੍ਰੋਕਰ। 12 ਸਾਲਾਂ ਤੋਂ ਬਿਜ਼ਨਸ ਦੇ ਵਿੱਚ ਹਨ, ਮਲਟੀ-ਮਿਲੀਅਨ ਡਾਲਰ ਸੇਲਜ਼ ਕਰ ਚੁੱਕੇ ਹਨ। ਕਿਸੇ ਵੀ ਤਰੀਕੇ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਦੇ ਲਈ ਅੱਜ ਹੀ ਕਾਲ ਕਰੋ WST ਪ੍ਰਾਪਰਟੀਜ਼ ਵਾਲੇ ਪ੍ਰਭਜੋਤ ਸਿੰਘ। 916 926 8000 916 926 8000 DRE ਲਾਇਸੈਂਸ ਨੰਬਰ 02017889।
ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਅੱਗੇ ਕੀਤਾ ਗਿਆ ਹੈ। ਇਸ ਮੌਕੇ ਦਾ ਫਾਇਦਾ ਉਠਾਓ ਅਤੇ ਅੱਜ ਹੀ ਆਪਣੀ ਹੈਲਥ ਇੰਸ਼ੋਰੈਂਸ ਲਓ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਇਸ ਸਾਲ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ ਕਾਫੀ ਭਾਰੀ ਜੁਰਮਾਨਾ ਪਾਇਆ ਜਾਵੇਗਾ। ਜੁਰਮਾਨੇ ਤੋਂ ਬਚਣ ਲਈ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਣ ਲਈ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਦੁਆਰਾ ਹੈਲਥ ਇੰਸ਼ੋਰੈਂਸ ਲਓ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, EMPLOYMENT ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਨਾ ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੂਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ ਦੋ ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510 325 8433 916334 6000 916 334 6000। Apollo Physicians 8191 Timberlake Way Suite 200 Sacramento Primary Care Clinic Dr. Paramjit Singh Panesar MD Family Medicine ਅਤੇ Dr. ਜਸਪ੍ਰੀਤ ਕੌਰ ਟਿਵਾਣਾ MD Internal Medicine ਦੀ ਅਗਵਾਈ ਦੇ ਹੇਠ Apollo Physicians ਜਿੱਥੇ ਤੁਹਾਡੇ ਹਰ ਤਰੀਕੇ ਦੇ ਬਿਮਾਰੀਆਂ ਦਾ ਇਲਾਜ ਕਰਦੇ ਹਨ। ਸਰੀਰ ਦੀ ਕਿਸੇ ਵੀ ਤਰੀਕੇ ਦੀਆਂ ਬਿਮਾਰੀਆਂ ਦੇ ਲਈ, ਦਿਲ ਦੀ ਬਿਮਾਰੀ, ਕ੍ਰੋਨਿਕ ਡਿਜ਼ੀਜ਼, ਫਲੂ ਸ਼ਾਟ, ਪੀਡੀਆਟ੍ਰਿਕਸ, ਪ੍ਰਾਇਮਰੀ ਕੇਅਰ, ਸੇਮ ਡੇ ਕੇਅਰ ਦੀਆਂ ਸੇਵਾਵਾਂ ਦਿੰਦੇ ਹਨ। ਔਰਤਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਹਨ। ਇਹਨਾਂ ਦੇ ਲੋਕੇਸ਼ਨ ਤੇ ਹੀ ਲੈਬ ਵੀ ਹੈ। ਇਹ ਇਮੀਗ੍ਰੇਸ਼ਨ ਦਾ ਮੈਡੀਕਲ ਵੀ ਕਰਦੇ ਹਨ। ਬਹੁਤੀਆਂ ਇੰਸ਼ੋਰੈਂਸਸ ਅਸੈਪਟ ਕਰਦੇ ਹਨ ਅਤੇ ਇੰਸ਼ੋਰੈਂਸ ਨਾ ਹੋਣ ਦੇ ਉੱਤੇ ਬਹੁਤ ਹੀ ਵਾਜਿਬ ਕੀਮਤਾਂ ਦੇ ਉੱਤੇ ਇਹ ਆਪਣੀਆਂ ਸਰਵਿਸਿਜ਼ ਦਿੰਦੇ ਹਨ। ਇਹਨਾਂ ਦੀ ਦੂਜੀ ਲੋਕੇਸ਼ਨ ਰੋਜ਼ਵਿਲ ਵਿੱਚ ਹੈ। ਹੋਰ ਜਾਣਕਾਰੀ ਲਈ ਕਾਲ 9162365800 916 236 5800। Apollo Physicians, Sacramento। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਆਇਆਂ ਨੂੰ। ਤੇ ਬ੍ਰੇਕ ਤੋਂ ਬਾਅਦ ਸਾਰਿਆਂ ਨੂੰ ਇੱਕ ਵਾਰੀ ਫੇਰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇੱਕ ਸਾਡੇ ਜਿਹੜੇ ਕਾਲਰ ਉਹਨਾਂ ਨੇ ਵੀ ਕਾਲ ਕਰਕੇ ਜਿਹੜਾ ਦੱਸਿਆ, ਆਪਾਂ ਜਿਹੜੀ ਗੱਲ ਕਰ ਰਹੇ ਸੀ ਵੀ ਗੈਸ ਦੀਆਂ ਪ੍ਰਾਈਸਾਂ ਜਿਹੜੀਆਂ ਕਿਉਂ ਨਹੀਂ ਘਟ ਰਹੀਆਂ, ਉਹਨਾਂ ਦਾ ਵੀ ਇੱਕ ਜਿਹੜਾ ਤਰਕ ਇਹ ਵੀ ਹੈਗਾ ਇੱਕ ਪਾਸਿਓਂ। ਦੂਜੇ ਪਾਸੋਂ ਕਹਿੰਦੇ ਜੇ ਸਾਡੇ ਵੱਲੋਂ ਵੀ ਸੋਚੋ ਵੀ ਅਸੀਂ ਇੰਪਲਾਈ ਵੀ ਜੇ ਨਹੀਂ ਕੱਢ ਰਹੇ ਤਾਂ ਗੈਲਨ ਜਿੰਨੀ ਵਿਕਦੀ ਸੀ ਉਨੀ ਤਾਂ ਹੁਣ ਵਿਕ ਨਹੀਂ ਰਹੀ। ਸੋ ਖਰਚੇ ਚਲਾਉਣ ਦੇ ਲਈ ਵੀ ਕੁਛ ਚੀਜ਼ਾਂ ਜਿਹੜੀਆਂ ਉਹ ਉੱਤੇ ਥੱਲੇ ਜਿਹੜੀਆਂ ਉਹ ਕਰਨੀਆਂ ਪੈ ਰਹੀਆਂ ਨੇ। ਸੋ ਇਹ ਵੀ ਇੱਕ ਪੱਖ ਜਿਹੜਾ ਇਸ ਦਾ ਜਿਹੜਾ ਜ਼ਰੂਰ ਹੋ ਸਕਦਾ ਆ। ਪਰ ਸਾਰੇ ਜਾਣੇ ਜਿਹੜੇ ਕਿਉਂਕਿ ਓਵਰਆਲ ਜਿਹੜੀ ਮੈਜੋਰਟੀ ਲੋਕ ਯੂਜ਼ ਕਰਨ ਵਾਲੇ ਹੁੰਦੇ ਆ, ਸੋ ਉਸ ਪੱਖ ਤੋਂ ਜਿਹੜਾ ਜ਼ਿਆਦਾ ਉਹ ਦੇਖਿਆ ਜਾਂਦਾ ਆ। ਸੋ ਕੁਛ ਕੁ ਮੈਂ ਅੱਜ ਦੇ ਫਿਗਰ ਦੱਸਦਾ ਵੀ ਪੂਰੇ USA ਦੇ ਵਿੱਚ ਗੈਸ ਪ੍ਰਾਈਸਿਸ ਕੀ ਆ। ਸਭ ਤੋਂ ਵੱਧ ਜਿਹੜੀ ਗੈਸ ਦੀ ਪ੍ਰਾਈਸ ਆ ਉਹ ਕੈਲੀਫੋਰਨੀਆ 'ਚ ਆ, ਸਾਡੀ ਸਟੇਟ 'ਚ। ਐਵਰੇਜ ਅੱਜ ਦੀ ਪ੍ਰਾਈਸ ਜਿਹੜੀ ਆ ਗੈਸ ਦੀ ਅਨਲੀਡਡ ਦੀ ਰੈਗੂਲਰ ਜਿਹੜਾ ਆ $2.95 ਆ।
ਤੇ ਸਭ ਤੋਂ ਘੱਟ ਜਿਹੜੀ ਹੈਗੀ ਆ ਉਹ ਮਿਸੀਸਿਪੀ ਦੇ ਵਿੱਚ ਆ, $1 ਤੇ 63 ਸੈਂਟ। ਈਵਨ ਅਰਕਾਨਸਾਸ 'ਚ ਵੀ $1.62 ਆ, ਅਲਬਾਮਾ 'ਚ $1.69 ਆ। ਸੋ ਬਹੁਤ ਜ਼ਿਆਦਾ ਡਿਫਰੈਂਸ ਆ ਹਨ ਜੀ। ਉਹ ਸ਼ੁਰੂ ਤੋਂ ਹੀ ਜਿਹੜਾ ਇੰਨਾ ਕੁ ਜਿਹੜਾ ਆਪਾਂ ਦੇਖਦੇ ਰਹੇ ਹਾਂ ਵੀ, ਕਿਉਂਕਿ ਸਟੇਟ ਦਾ ਟੈਕਸ ਆਬਵੀਅਸਲੀ ਇੱਥੇ ਜਿਹੜਾ ਉਹ ਜ਼ਿਆਦਾ ਹੈ। ਪਰ ਮੈਂ ਐਡ ਕਰਦਾ, ਸੌਰੀ, ਕੈਲੀਫੋਰਨੀਆ ਨਾਲੋਂ ਵੱਧ ਕਹਿੰਦੇ ਹਵਾਈ 'ਚ ਆ, $3.31। ਜੀ ਨਹੀਂ। ਤੇ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ, ਭਾਰਤ ਦੇ ਜਿਹੜੇ ਗਵਾਂਢੀ ਮੁਲਕ ਪਾਕਿਸਤਾਨ ਦੇ ਵਿੱਚ ਉੱਥੇ ਡਾਕਟਰਾਂ ਦੀ ਕਹਿੰਦੇ ਕੁੱਟਮਾਰ ਕੀਤੀ ਗਈ ਆ, ਉੱਥੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਉੱਥੇ ਦੇ ਡਾਕਟਰ ਵੀ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਵੀ ਉਹਨਾਂ ਦੇ ਕੋਲ ਮੈਡੀਕਲ ਗੇਅਰ ਜਿਹੜਾ ਆ ਉਹ ਮੌਜੂਦ ਨਹੀਂ ਹੈਗਾ, ਪ੍ਰੋਟੈਕਟਿਵ ਇਕਵਿਪਮੈਂਟ ਜਿਹੜਾ ਉਹ ਮੌਜੂਦ ਨਹੀਂ ਹੈਗਾ, ਜਿਸ ਦੇ ਕਰਕੇ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਸੀ, ਜਿੱਥੇ ਬਾਅਦ ਦੇ ਵਿੱਚ ਉੱਥੋਂ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਆ ਕੇ ਉਹਨਾਂ ਨੂੰ ਕਹਿੰਦੇ ਆ ਕੁੱਟਿਆ ਕੱਟਿਆ ਵੀ, ਤੇ ਬਾਅਦ ਦੇ ਵਿੱਚ ਜਿਹੜਾ ਉਹਨਾਂ ਨੂੰ ਕਈਆਂ ਨੂੰ ਉੱਥੇ ਗ੍ਰਿਫਤਾਰ ਵੀ ਉਹ ਕਰ ਲਿਆ। 47 ਡਾਕਟਰ ਕੁਆਟਾ ਜਿਹੜਾ ਪ੍ਰੋਵਿੰਸ ਹੈਗਾ ਬਲੋਚਿਸਤਾਨ ਦੇ ਵਿੱਚ ਇਲਾਕਾ ਆ, ਉੱਥੇ ਕਹਿੰਦੇ ਵੀ ਮਿਲਟਰੀ ਜਿਹੜੀ ਆ ਡਿਸਪੈਚ ਜਿਹੜੀ ਉਹ ਕਰਨੀ ਪਈ ਸੀ ਇਹਨਾਂ ਦਾ ਪ੍ਰਦਰਸ਼ਨ ਵਗੈਰਾ ਜਿਹੜਾ ਉਹ ਰੋਕਣ ਦੇ ਲਈ। ਜੀ ਅਗਲੀ ਖਬਰ ਅੱਲ ਆਈ ਹੈ ਜਿਹੜੀ ਆ ਉਹ ਅਫਗਾਨਿਸਤਾਨ ਨੂੰ ਲੈ ਕੇ ਆ। ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਟਰਾਈ ਕਰ ਰਿਹਾ ਵੀ ਅਫਗਾਨਿਸਤਾਨ 'ਚੋਂ ਆਪਾਂ ਬਾਹਰ ਨਿਕਲ ਆਈਏ। ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਆ ਪੀਸ ਕਾਨਫਰੰਸ ਵੀ ਉਹਨਾਂ ਦੀ ਹੋਈ ਸੀ, ਪਰ ਅੱਜ ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੰਪਿਓ ਆ, ਤੁਸੀਂ ਦੇਖਿਆ ਹੋਊਗਾ ਵੀ ਇਹ ਸਾਰੇ ਕੁਛ ਦੇ ਵਿੱਚ ਕਰੋਨਾ ਵਾਇਰਸ ਦੇ ਦੌਰਾਨ ਤੁਸੀਂ ਮਾਈਕ ਪੰਪਿਓ ਜਿਹੜੇ ਸੈਕਟਰੀ ਆਫ ਸਟੇਟ ਉਹ ਬਹੁਤ ਘੱਟ ਦੇਖੇ ਹੋਗੇ। ਸੋ ਬਿਹਾਈਂਡ ਦਾ ਸੀਨ ਉਹ ਕਾਫੀ ਅਫਗਾਨਿਸਤਾਨ 'ਤੇ ਕੰਮ ਕਰ ਰਹੇ ਸੀ। ਅੱਜ ਉਹਨਾਂ ਨੇ ਜਿਹੜਾ ਹੈਗਾ ਆ ਅਫਗਾਨਿਸਤਾਨ ਦੇ ਜਿਹੜੇ ਲੀਡਰ ਹੈਗੇ ਆ ਉਹਨਾਂ ਨੂੰ ਪੂਰੀ ਤਰ੍ਹਾਂ ਚੇਤਾਵਨੀ ਦੇ ਦਿੱਤੀ ਆ ਵੀ ਜਾਂ ਤਾਂ ਤੁਸੀਂ ਡੀਲ ਬਣਾ ਲਓ ਆਪਸ ਦੇ ਵਿੱਚ ਰਲ ਕੇ ਤਾਲੀਬਾਨ, ਨਹੀਂ ਤਾਂ ਅਸੀਂ ਸਾਰੀ ਦੀ ਸਾਰੀ ਜਿਹੜੀ US ਦੇ ਟਰੂਪਸ ਆ ਉਹ ਉੱਥੋਂ ਪੁੱਲ ਆਊਟ ਕਰ ਲੈਣੇ ਹੈਗੇ ਆ। ਮਾਰਚ 27 ਨੂੰ ਜਿਹੜੇ ਉੱਥੇ ਦੇ ਰਾਸ਼ਟਰਪਤੀ ਗਨੀ ਆ ਉਹਨਾਂ ਨੇ 21 ਮੈਂਬਰ ਦੀ ਇੱਕ ਡੈਲੀਗੇਸ਼ਨ ਸੈਟਅਪ ਕੀਤੀ ਸੀ ਜਿਨ੍ਹਾਂ ਨੇ ਤਾਲੀਬਾਨ ਦੇ ਨਾਲ ਨੈਗੋਸ਼ੀਏਟ ਕਰਨਾ ਸੀ, ਪਰ ਤਾਲੀਬਾਨ ਵਾਲਿਆਂ ਨੇ ਇਹ ਬਾਅਦ ਦੇ ਵਿੱਚ ਰਿਜੈਕਟ ਕਰ ਦਿੱਤਾ। ਸੋ ਕਾਫੀ ਕੁਛ ਜਿਹੜੀ ਆ ਖਿੱਚਮ ਖਿੱਚੀ ਜਿਹੜੀ ਆ ਉੱਥੇ ਚੱਲ ਰਹੀ ਹੈਗੀ ਆ। ਜੀ ਇਹ ਹੋਣਾ ਮੁਸ਼ਕਿਲ ਆ, ਕਿਉਂਕਿ ਕਿਹੜੇ ਮੂੰਹ ਲੈ ਕੇ ਵਾਪਸ ਆਉਣਗੇ। ਉਹਨਾਂ ਨੇ ਕਹਿਣਾ 20 ਸਾਲ ਜੰਗ ਲੜੀ ਆ, ਤੇ ਜੇ ਤਾਲੀਬਾਨ ਹੀ ਉੱਥੇ ਮੁੜ ਕਬਜ਼ਾ ਧਾਰਕ ਹੋ ਗਿਆ ਤਾਂ ਤੁਹਾਡੇ ਜਿਹੜੇ ਟ੍ਰਿਲੀਅਨਸ ਆਫ ਡਾਲਰ ਜਿਹੜੇ ਤੁਸੀਂ ਖਰਚ ਛੱਡੇ ਆ ਉਸ ਯੁੱਧ ਦੇ ਉੱਤੇ, ਲੋਕਾਂ ਨੇ ਸਵਾਲ ਤਾਂ ਜਿਹੜੇ ਬਾਅਦ ਦੇ ਵਿੱਚ ਉਹ ਪੁੱਛਣੇ ਆ। ਆਲਰੇਡੀ ਜਦੋਂ ਤੋਂ ਜੰਗ ਚੱਲ ਰਹੀ ਉਦੋਂ ਤੋਂ ਸਵਾਲ ਜਿਹੜੇ ਉਹ ਪੁੱਛੇ ਵੀ ਜਾ ਰਹੇ ਆ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਅਮਰੀਕੀ ਆ ਉੱਥੇ ਇਸ ਦੇ ਵਿੱਚ ਮਾਰੇ ਵੀ ਜਿਹੜੇ ਉਹ ਜਾ ਚੁੱਕੇ ਨੇ, ਤੇ ਅਜੇ ਵੀ ਕੁਝ ਮਹੀਨੇ ਪਹਿਲਾਂ ਵੀ ਇੱਕ ਹਮਲਾ ਆ ਇਸੇ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ, ਅਮਰੀਕੀਆਂ ਦੇ ਉੱਤੇ ਉਹ ਕੀਤਾ ਗਿਆ ਸੀਗਾ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਇਸ ਦੇ ਨਾਲ ਸੰਬੰਧਿਤ ਆ, ਸਿੰਗਾਪੁਰ ਨੇ ਕਿਸੇ ਵੀ ਨੰਬਰ ਆਫ ਜਿਹੜੀ ਸੋਸ਼ਲ ਗੈਦਰਿੰਗ ਆ, ਚਾਹੇ ਇੱਕ ਜਣਾ ਵੀ ਆ ਤੇ ਚਾਹੇ ਦੋ ਜਣੇ ਵੀ, 2 ਜਾਂ ਉਸ ਤੋਂ ਵੱਧ ਦੀ ਦੇ ਉੱਤੇ ਟੋਟਲ ਜਿਹੜਾ ਉਹਨਾਂ ਨੇ ਰੋਕ ਲਾ ਦਿੱਤੀ ਆ। ਉਹਨਾਂ ਨੇ ਸਿੰਗਾਪੁਰ ਦੀ ਪਾਰਲੀਮੈਂਟ ਦੇ ਵਿੱਚ ਕਹਿੰਦੇ ਬਿੱਲ ਪਾਸ ਹੋਇਆ ਆ, ਜਿੱਥੇ ਜਿਹੜੀ ਸੋਸ਼ਲ ਗੈਦਰਿੰਗ ਕਹਿੰਦੇ ਨੋ ਮੈਟਰ ਵਾਟ ਸਾਈਜ਼ ਉਹ ਜਾਂ ਵੈਦਰ ਉਹ ਪ੍ਰਾਈਵੇਟ 'ਚ ਆ ਜਾਂ ਪਬਲਿਕ ਦੇ ਵਿੱਚ ਆ, ਉਸ ਦੇ ਉੱਤੇ ਟੋਟਲ ਉਹਨਾਂ ਨੇ ਰੋਕ ਲਗਾ ਦਿੱਤੀ ਹੋਈ ਆ। ਅਤੇ ਸਰਕਟ ਬ੍ਰੇਕਰ ਕਹਿੰਦੇ ਇੱਕ ਪੀਰੀਅਡ ਦੇ ਵਿੱਚੋਂ ਜਿਹੜੇ ਉਹ ਕਰ ਰਹੇ ਆ ਵੀ ਜਿਹੜੀ ਇਹ ਸੋਸ਼ਲ ਡਿਸਟੈਂਸਿੰਗ ਅਤੇ ਨਾਲ ਦੇ ਨਾਲ ਇਸ ਨੂੰ ਬਿਲਕੁਲ ਬਹੁਤ ਕੜੇ ਤਰੀਕੇ ਦੇ ਨਾਲ ਅਨਫੋਰਸ ਕਰਨ ਦੀ ਉੱਥੇ ਕੋਸ਼ਿਸ਼ ਕਰ ਰਹੇ ਆ। ਅਤੇ ਹੈਲਥ ਮਿਨਿਸਟਰ ਨੇ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਆ ਵੀ ਇਹ ਬਿੱਲ ਪਾਸ ਹੋਣ ਦੇ ਨਾਲ ਸਾਨੂੰ ਜਿਹੜੀਆਂ ਈਵੈਂਟਸ ਅਤੇ ਜਿਹੜੀਆਂ ਗੈਦਰਿੰਗਸ ਆ ਉਹਨਾਂ ਨੂੰ ਰੈਗੂਲੇਟ ਕਰਨ ਦਾ ਇਹ ਮੌਕਾ ਮਿਲ ਸਕਦਾ ਆ, ਈਵਨ ਔਨ ਪ੍ਰਾਈਵੇਟ ਪ੍ਰੋਪਰਟੀਜ਼। ਜੀ ਅਗਲੀ ਖਬਰ ਵੱਲ ਆਈਏ, ਕਹਿੰਦੇ ਵੀ ਬਹੁਤ ਸਾਰੇ ਆਪਾਂ ਜਿਹੜੇ ਹੁਣ ਘਰਾਂ ਦੇ ਵਿੱਚ ਸਟਕ ਬੈਠੇ ਹੈਗੇ ਬੱਚਿਆਂ ਦੇ ਸਮੇਤ, ਕਈ ਤਾਂ ਕ੍ਰੇਜ਼ੀ ਹੋ ਰਹੇ ਆ, ਪਰ ਕਹਿੰਦੇ ਕੁਦਰਤ ਕੁਛ ਨਾ ਕੁਛ ਚੰਗਾ ਕਰਦੀ ਆ। ਅੱਜ ਜਿਹੜਾ ਆ ਕਹਿੰਦੇ ਵੀ ਜਿਹੜਾ ਸੁਪਰ ਮੂਨ ਹੋਣਾ ਹੈ 2020 ਦਾ, ਪਿੰਕ ਮੂਨ ਹੋਣਾ, ਉਹਦਾ ਕਲਰ ਵੀ ਪਿੰਕ ਹੋਣਾ। ਸਭ ਤੋਂ ਵੱਡਾ ਤੁਸੀਂ ਅੱਜ ਜਿਹੜਾ ਆ ਚੰਦ ਰਾਤ ਨੂੰ ਦੇਖ ਸਕਦੇ ਆ, ਅਤੇ ਕਲਰ ਉਹਦਾ ਪਿੰਕ ਹੋਊਗਾ। ਬਿਗੈਸਟ ਐਂਡ ਦਾ ਬਰਾਈਟੈਸਟ ਸੁਪਰ ਮੂਨ ਆਫ ਦਾ ਈਅਰ ਇਹ ਹੋਣਾ ਹੈਗਾ ਆ। ਸੋ ਇਹ ਕਹਿੰਦੇ ਵੀ ਕਦੇ ਕਦੇ ਮੌਕਾ ਆਉਂਦਾ ਹੈਗਾ, ਅਤੇ ਅੱਜ ਦੇ ਦਿਨ ਸ਼ਾਮ ਨੂੰ ਆਉਣਾ ਹੈਗਾ। ਜੀ ਜੀ। ਅਤੇ ਸਮਾਨ ਬੜਾ ਸਾਫ਼ ਆ, ਕਲਾਈਮੇਟ ਬੜਾ ਸਾਫ਼ ਆ। ਸੋ ਜ਼ਰੂਰ ਸਾਰੇ ਪਰਿਵਾਰ ਜਿਹੜੇ ਆ ਬੱਚਿਆਂ ਸਮੇਤ ਨਾ ਮੂਨ ਨੂੰ ਘੱਟੋ ਘੱਟ ਦੇਖੋ ਜੀ। ਜੀ ਚਲੋ, ਟਾਈਮ ਪਾਸ ਜਿਹੜਾ ਜ਼ਰੂਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਨੂੰ ਕਰਨਾ ਹੀ ਜਿਹੜਾ ਉਹ ਜ਼ਰੂਰ ਚਾਹੀਦਾ ਹੈਗਾ ਆ ਜੀ। ਅਤੇ ਅਗਲੀ ਖਬਰ ਵੱਲ ਆਈ ਹੈ, ਜਿਹੜੇ ਡਾਕਟਰ ਫੌਸੀ ਹੈਗੇ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਕਰੋਨਾ ਵਾਇਰਸ ਟੀਮ ਦੇ ਮੈਂਬਰ ਵੀ ਹੈਗੇ ਆ। ਉਹਨਾਂ ਨੇ ਇਹ ਕਿਹਾ ਆ ਵੀ ਇਹ ਸਾਰਾ ਕੁਛ ਜਿਹੜਾ ਆ ਕਰੋਨਾ ਵਾਇਰਸ ਦਾ ਜਿਹੜਾ ਆਊਟਬ੍ਰੇਕ ਆ ਖਤਮ ਹੋਣ ਤੋਂ ਬਾਅਦ
ਜਿਹੜੀ ਆ ਆਮ ਲੋਕਾਂ ਦੀ ਲਾਈਫ ਉਹ ਜ਼ਿਆਦਾ ਨਾਰਮਲ ਨਹੀਂ ਹੋਊਗੀ, ਕਿਉਂਕਿ ਹਰ ਕੋਈ ਜਿੱਦਾਂ ਆਪਾਂ ਪਹਿਲਾਂ ਸੀ ਬਹੁਤ ਲਾਈਟਲੀ ਲੈਂਦੇ ਸੀ, ਸਫਾਈ ਨੂੰ ਵੀ ਨਹੀਂ ਲਾਈਟਲੀ ਲੈਂਦੇ ਸੀ। ਸੋ ਹੁਣ ਹਰ ਚੀਜ਼ ਕਹਿੰਦੇ, ਚਾਹੇ ਕੋਈ ਫੂਡ ਖਾਣ ਜਾਊਗਾ, ਚਾਹੇ ਕੋਈ ਹੱਥਾਂ ਦੀ ਸਫਾਈ ਆ, ਚਾਹੇ ਕੋਈ ਸੋਸ਼ਲ ਡਿਸਟੈਂਸ ਵਾਲੀ, ਈਵਨ ਇਹ ਤੋਂ ਬਾਅਦ ਵੀ ਲੋਕ ਜਿਹੜੇ ਆ ਉਹਨਾਂ ਦੀ ਲਾਈਫ ਕਾਫੀ ਕੁਛ ਜਿਹੜੀ ਆ ਚੇਂਜ ਹੋ ਜਾਊਗੀ। ਜੀ ਬਿਲਕੁਲ। ਕਹਿੰਦੇ ਪਏ ਹੋਪਫੁਲੀ, ਕਹਿੰਦੇ ਪਈ ਓਵਰ ਦਾ ਪੀਰੀਅਡ ਆਫ ਟਾਈਮ ਜੇ ਕੋਈ ਗੁੱਡ ਵੈਕਸੀਨੇਸ਼ਨ ਜਿਹੜਾ ਲੱਭ ਗਿਆ ਤੇ ਫਿਰ ਜਿਹੜਾ ਆ ਬਿਲਕੁਲ ਨਾਰਮਲ ਹੋ ਜਾਊਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਦੋਂ ਤੋਂ ਕਰੋਨਾ ਵਾਇਰਸ ਦਾ ਡਰ ਭੈ ਜਿਹੜਾ ਚੱਲਿਆ ਆ, ਬਹੁਤ ਸਾਰੇ ਜਿਹੜੇ ਲੋਕ ਆ ਇਹ ਪੁੱਛ ਰਹੇ ਸੀਗੇ ਵੀ ਕੀ ਸਾਡੀਆਂ ਮੌਰਗੇਜਿਸ ਆ ਉਹ ਰੁਕ ਜਾਣਗੀਆਂ, ਕੀ ਹੋਊਗਾ, ਕਿੱਦਾਂ ਹੋਊਗਾ। ਇਸ ਦੇ ਬਾਰੇ ਜਿਹੜੀ ਅੱਜ ਇੱਕ ਰਿਪੋਰਟ ਪੇਸ਼ ਹੋਈ ਹੈ, ਜਿਸ ਦੇ ਵਿੱਚ ਜਿਹੜੇ ਲੈਂਡਰਸ ਆ ਉਹਨਾਂ ਨੇ ਦੱਸਿਆ ਵੀ ਜਿਹੜੀਆਂ ਮੌਰਗੇਜਿਸ ਪੇਮੈਂਟ ਨੂੰ ਡਿਲੇ ਕਰਨ ਦੀਆਂ ਰਿਕੁਐਸਟ ਆ ਉਹ 2000% ਜਿਹੜੀਆਂ ਉਸ ਦੇ ਵਿੱਚ ਵਾਧਾ ਹੋਇਆ ਆ। ਫੋਰਬੀਅਰੈਂਸ ਰਿਕੁਐਸਟ ਕਹਿੰਦੇ ਵੀ ਮਾਰਚ ਮਹੀਨੇ ਦੇ ਜਿਹੜਾ ਵੀਕ ਆਫ ਮਾਰਚ 2 ਦਾ ਸੀਗਾ, ਉਸ ਦੇ ਵਿੱਚ 1270% ਜਿਹੜੀਆਂ ਉਹ ਵਧੀਆਂ ਸੀਗੀਆਂ, ਅਤੇ ਉਹ 16 ਮਾਰਚ ਤੋਂ ਬਾਅਦ ਦੇ ਹਫਤੇ ਦੇ ਵਿੱਚ ਇਹ 1896% ਜਿਹੜੀਆਂ ਉਹ ਵਧੀਆਂ ਨੇ। ਮੌਰਗੇਜ ਬੈਂਕਰਸ ਐਸੋਸੀਏਸ਼ਨ ਦੇ ਦੁਆਰਾ ਇਹ ਜਿਹੜੇ ਆંકੜੇ ਆ ਕੁਝ ਦਿਨ ਪਹਿਲਾਂ ਜਿਹੜੇ ਉਹ ਰਿਲੀਜ਼ ਕੀਤੇ ਗਏ ਹੈਗੇ ਆ। ਸੋ ਬੋਰਵਰਸ ਜਿਹੜੇ ਆ ਜਿਨ੍ਹਾਂ ਦੀਆਂ ਜੋਬਸ ਵਗੈਰਾ ਅਨਇੰਪਲੋਏ ਉਹ ਹੋ ਗਏ ਨੇ, ਜਾਂ ਜਿਹੜੇ ਜਿਨ੍ਹਾਂ ਦੇ ਬਿਜ਼ਨਸਿਸ ਆ ਉਹਨਾਂ ਦੇ ਵਿੱਚ ਮੰਦੀ ਜਿਹੜੀ ਆ ਉਹ ਆਈ ਆ, ਉਸ ਦੇ ਕਰਕੇ ਕਹਿੰਦੇ ਫੋਰਬੀਅਰੈਂਸ ਰਿਕੁਐਸਟਸ ਜਿਹੜੀਆਂ ਉਹ ਆਈਆਂ ਸੀਗੀਆਂ। ਇਹ ਬਹੁਤ ਸਾਰੇ ਲੋਕਾਂ ਨੇ ਕਰਵਾਈਆਂ ਨੇ, ਪਰ ਆਈ ਡੋਂਟ ਨੋ ਹੁਣ ਤੁਸੀਂ ਚੰਗੀ ਤਰ੍ਹਾਂ ਉਹਨੂੰ ਪੜ੍ਹਿਆ ਕਿ ਨਹੀਂ ਪੜ੍ਹਿਆ। ਤੁਸੀਂ ਸਾਰੇ ਜਾਣੇ ਧਿਆਨ ਜਿਹੜਾ ਇਸ ਦਾ ਰੱਖਿਓ ਵੀ ਜੇ 2 ਮਹੀਨੇ ਦਾ ਤੁਸੀਂ ਡਿਲੇ ਕਰਾਇਆ ਆ, ਕਿ ਇੰਸਟਾਲਮੈਂਟਸ ਅੱਗੇ ਜਿਹੜੀਆਂ ਓਵਰਆਲ ਪੀਰੀਅਡ ਦੇ ਵਿੱਚ ਉਹ ਵਧਵਾਈਆਂ ਆ, ਜਾਂ ਜਿਹੜੇ ਤੀਜੇ ਮਹੀਨੇ ਜਾਂ ਚੌਥੇ ਮਹੀਨੇ ਜਦੋਂ ਤੁਹਾਨੂੰ ਬਿੱਲ ਆਉਣਾ ਵੀ ਉਹ ਸਾਰੇ 3-4 ਮਹੀਨਿਆਂ ਦਾ ਇਕੱਠਾ ਆਉਣਾ ਆ। ਇਹ ਜਿਹੜਾ ਭਾਈ ਜ਼ਰੂਰ ਧਿਆਨ ਰੱਖਿਓ। ਐਵੇਂ ਕਿਸੇ ਦੇ ਮਗਰ ਲੱਗ ਕੇ ਜਿਹੜਾ ਕਰਾਉਣ ਤੋਂ ਪਹਿਲਾਂ ਤੁਹਾਨੂੰ ਇਸ ਚੀਜ਼ ਦਾ ਮੇਕ ਸ਼ੋਰ ਜਿਹੜਾ ਤੁਹਾਨੂੰ ਹੋਣਾ ਚਾਹੀਦਾ ਆ ਵੀ ਤੁਸੀਂ ਤੁਹਾਨੂੰ ਬੈਂਕ ਕਿਹੜੀ ਆਪਸ਼ਨ ਦੇ ਰਹੀ ਆ ਅਤੇ ਤੁਸੀਂ ਜਿਹੜਾ ਉਸ ਦੇ ਵਿੱਚ ਕੀ ਕਰਵਾਇਆ ਹੈਗਾ ਆ। ਸੋ ਆਲਦੋ ਇਹਨਾਂ ਨੇ ਜਿਹੜਾ ਕਿਹਾ ਸੀਗਾ ਵੀ ਹਰ ਤਰ੍ਹਾਂ ਦੇ ਫੋਰਕਲੋਜ਼ਰ ਇਵਿਕਸ਼ਨਸ ਜਿਹੜੀਆਂ ਆ ਉਹ ਬੰਦ ਹੋਣਗੀਆਂ ਮਈ ਮਹੀਨੇ ਦੇ ਜਿਹੜਾ ਉਹ ਐਂਡ ਤੱਕ, ਪਰ ਇਸ ਦੇ ਬਾਵਜੂਦ ਇਹ ਨਹੀਂ ਆ ਵੀ ਉਸ ਤੋਂ ਬਾਅਦ ਦੇ ਵਿੱਚ ਨਹੀਂ ਉਹ ਜਿਹੜਾ ਉਹ ਕੱਢਣਗੇ ਜੇ ਤੁਸੀਂ ਰੈਂਟ ਜਾਂ ਮੌਰਗੇਜ ਪੇਮੈਂਟਸ ਜਿਹੜੀਆਂ ਉਹ ਤੁਹਾਡੀਆਂ ਡਿਲੇ ਹੋਣਗੀਆਂ ਜਾਂ ਨਾ ਦਿੱਤੀਆਂ ਜਾਣਗੀਆਂ। ਸੋ ਜ਼ਰੂਰ ਇਸ ਦੇ ਪ੍ਰਤੀ ਕਿਰਪਾ ਕਰਕੇ ਜਿਹੜਾ ਆ ਉਹ ਧਿਆਨ ਜ਼ਰੂਰ ਰੱਖਿਆ ਜਾਵੇ। ਸੋ ਬਿਲਕੁਲ ਮੈਂ ਇਹਦੇ ਵਿੱਚ ਐਡ ਕਰਦਾ ਜਾਵਾਂ, ਕੱਲ੍ਹ ਜਿਹੜੇ ਹੱਡ ਦੇ ਸੈਕਟਰੀ ਹੈਗੇ ਆ ਹਾਊਸਿੰਗ ਅਰਬਨ ਡਿਵੈਲਪਮੈਂਟ ਦੇ ਡਾਕਟਰ ਬੈਨ ਕਾਰਸਨ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਇਹ ਟਰਾਈ ਕਰ ਰਹੇ ਹਾਂ ਵੀ ਜਿੰਨੀਆਂ ਵੀ ਮੌਰਗੇਜ ਕੰਪਨੀਆਂ ਆ, ਜੇ ਤੁਸੀਂ 3 ਪੇਮੈਂਟਾਂ ਉਹਨਾਂ ਦੇ ਨਾਲ ਡੀਲ ਬਣਾਉਂਦੇ ਆ ਅਤੇ ਉਹ ਤੁਹਾਡੀਆਂ ਪੇਮੈਂਟਾਂ 'ਚ ਐਡ ਹੋ ਜਾਣ, ਐਂਡ ਜਿੱਦਾਂ ਐਕਸਟੈਂਸ਼ਨ ਹੋ ਜਾਏ ਵੀ ਮੰਨ ਲਓ ਵੀ ਜਿੱਦਾਂ ਤੁਹਾਡੀਆਂ ਜਿਹੜੀਆਂ ਆ 30 ਸਾਲਾਂ ਦੀਆਂ ਹੁੰਦੀਆਂ ਸੀਆਂ, ਜਦੋਂ 30 ਸਾਲਾਂ ਨੂੰ ਖਤਮ ਹੋਣਾ ਉਹ ਤੋਂ ਬਾਅਦ 3 ਮਹੀਨੇ ਹੋਰ ਵੱਧ ਜਾਣ। ਸੋ ਇਸ ਕਰਕੇ ਜਿਹੜੀ ਆ ਉਹ ਕਹਿੰਦੇ ਪਈ ਉਹ ਅਸੀਂ ਟਰਾਈ ਕਰ ਰਹੇ ਹੈਗੇ ਆ। ਸੋ ਉਹ ਵਧੀਆ ਗੱਲ ਹੈਗੀ ਆ। ਅਤੇ ਬਹੁਤੇ ਜਿਹੜੇ ਮੌਰਗੇਜ ਕੰਪਨੀਆਂ ਆ ਜਾਂ ਮੌਰਗੇਜ ਜਿਹੜੇ ਲੋਨ ਹੁੰਦੇ ਹੈਗੇ ਆ ਉਹ FHA ਦੇ ਰਾਹੀਂ ਹੀ ਜਿਹੜੇ ਆ ਫੰਡਡ ਹੁੰਦੇ ਹੈਗੇ ਆ, ਉਹਨਾਂ ਦੀ ਬੈਕਿੰਗ ਜਿਹੜੀ ਆ ਮੋਸਟਲੀ FHA ਦੇ ਥਰੂ ਹੁੰਦੀ ਆ। ਸੋ ਹੋਪਫੁਲੀ, ਪਰ ਮੇਕ ਸ਼ੋਰ ਜ਼ਰੂਰ ਕਰ ਲਓ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ 2000% ਜਿਹੜਾ ਹੈਗਾ ਆ ਇਨਕਰੀਜ਼ ਹੋਈ ਆ ਕਾਲਿੰਗ ਦੇ ਵਿੱਚ, ਤਾਂ ਕਈ ਮੌਰਗੇਜ ਕੰਪਨੀਆਂ ਤਾਂ ਇਹ ਕਹਿ ਰਹੀਆਂ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਮੈਸਅਪ ਹੋ ਜਾਊਗਾ, ਬਹੁਤ ਵੱਡਾ ਇਹ ਸਿਸਟਮ ਕਲੈਪਸ ਕਰ ਸਕਦਾ ਜੇ ਸਾਰੇ ਲੋਕਾਂ ਨੇ ਪੇਮੈਂਟ ਨਾ ਦਿੱਤੀਆਂ। ਮੇਕ ਸ਼ੋਰ ਜ਼ਰੂਰ ਕਰ ਲਿਓ, ਕਿਉਂਕਿ ਅੱਜ ਕੱਲ੍ਹ ਬੈਂਕਾਂ ਜਿਹੜੀਆਂ ਉਹ ਫੋਨ ਵੀ ਨਹੀਂ ਚੱਕਦੀਆਂ ਹੈਗੀਆਂ। ਸੋ ਈਮੇਲ ਦੇ ਨਾਲ ਬਹੁਤੀਆਂ ਬੈਂਕਾਂ ਦਾ ਮੈਂ ਦੱਸਦਾ, ਇੱਕ ਮੈਂ ਟਰਾਈ ਕਰ ਰਿਹਾ ਸੀ ਵੈਲਸ ਫਾਰਗੋ, ਈਵਨ ਬੈਂਕ ਆਫ ਅਮਰੀਕਾ, ਦੋਨਾਂ ਦੇ ਜਿਹਦਾ ਵੀ ਲੋਨ ਉੱਥੇ ਹੈਗਾ ਆ, ਉਹਨਾਂ ਨੇ ਲਿੰਕ ਥੱਲੇ ਪਾਇਆ ਵੀ ਡੂ ਯੂ ਵਾਂਟ ਟੂ ਹੈਵ ਐਕਸਟੈਂਸ਼ਨ ਫॉर ਯੂਅਰ ਮੌਰਗੇਜ ਪੇਮੈਂਟ, ਹੈ ਨਾ। ਉਹਦੇ 'ਚ ਤੁਸੀਂ ਜਾ ਕੇ ਕਲਿੱਕ ਕਰ ਸਕਦੇ ਆ ਅਤੇ ਉਹਦੇ 'ਤੇ ਉਹਨੇ ਲਿਖਿਆ ਵੀ ਰੀਜ਼ਨ ਕੀ ਆ, ਮੈਂ ਲੇ ਆਫ ਹੋਇਆ ਜਾਂ ਕੁਛ ਵੀ ਹੋਇਆ, ਪਰ ਉਹਦੇ 'ਚ ਤੁਸੀਂ ਮੇਕ ਸ਼ੋਰ ਕਰ ਲਓ ਵੀ ਉਹ ਤੁਹਾਡੀਆਂ ਜਿਹੜੀਆਂ ਪੇਮੈਂਟਾਂ ਉਹ ਐਕਸਟੈਂਸ਼ਨ ਐਡ ਹੋਣੀਆਂ ਐਂਡ 'ਚ ਜਾ ਕੇ, ਕਿਤੇ ਇੱਦਾਂ ਨਾ ਹੋਵੇ ਵੀ 3 ਮਹੀਨਿਆਂ ਬਾਅਦ ਤੁਹਾਨੂੰ ਇਕੱਠੀ ਪੇਮੈਂਟ ਦੇਣੀ ਪਵੇ। ਜੀ ਬਿਲਕੁਲ। ਇਹ ਹੁਣ ਕਾਫੀ ਜ਼ਿਆਦਾ ਜਿਹੜਾ ਵੱਡਾ ਸਮੱਸਿਆ ਜਿਹੜੀ ਉਹ ਬਾਅਦ ਦੇ ਵਿੱਚ ਇਹ ਨਾ ਬਣ ਜਾਵੇ, ਬਾਅਦ 'ਚ ਇਹ ਨਾ ਹੋਵੇ ਵੀ ਇੱਦਾਂ ਜਿਹੜੇ ਦੇਈ ਜਾਂਦੇ ਤਾਂ ਬਚਾਅ ਹੋ ਜਾਂਦੇ, ਅਤੇ ਹੁਣ ਜਦੋਂ ਇਕੱਠੀਆਂ 3-4 ਦੇਣੀਆਂ ਪੈ ਗਈਆਂ ਅਤੇ ਉਹਦੇ ਕਰਕੇ ਬਾਅਦ ਦੇ ਵਿੱਚ ਜਿਹੜੇ ਫੋਰਕਲੋਜ਼ਰ ਜਾਂ ਤੁਸੀਂ ਆਪਣੀਆਂ ਪੇਮੈਂਟਾਂ ਮਿਸ ਕਰ ਜਿਓ ਅਤੇ ਕ੍ਰੈਡਿਟ ਜਿਹੜਾ ਆਪਣਾ ਉਹ ਖਰਾਬ ਕਰ ਲਿਓ। ਇਹ ਮੇਕ ਸ਼ੋਰ ਕਰ ਲਿਓ ਵੀ ਹੁਣ ਜੇ ਇਕੱਠੀਆਂ 3-4 ਪੇਮੈਂਟ ਦੇਣੀਆਂ ਤਾਂ ਤੁਹਾਡੇ ਕੋਲ ਪੈਸੇ ਜੁੜੇ ਹੋਣ, ਕਿਉਂਕਿ ਕਈ ਜਿਹੜੀਆਂ ਹਰਜੋਤ ਸਿੰਘ ਜੀ ਆਪਾਂ ਪ੍ਰੋਪਰਟੀ ਟੈਕਸ ਦੀ ਜੇ ਆਪਾਂ ਗੱਲ ਕਰਦੇ ਜਾਈਏ, ਤਕਰੀਬਨ ਕੈਲੀਫੋਰਨੀਆ ਦੇ ਪੱਧਰ ਦੇ ਉੱਤੇ ਕੋਈ ਡਿਸੀਜ਼ਨ ਨਹੀਂ ਆਇਆ, ਵੱਖ-ਵੱਖ ਕਾਉਂਟੀਆਂ ਨੇ ਆਪੋ ਆਪਣੇ ਪੱਧਰ ਦੇ ਉੱਤੇ
ਜਿਹੜੇ ਡਿਸੀਜਨ ਜਿਹੜੇ ਉਹ ਲਏ ਨੇ। ਸੋ ਆਪਣੀ ਕਾਊਂਟੀ ਦੀ ਵੈਬਸਾਈਟ ਜਿਹੜੀ ਉਹ ਕਿਰਪਾ ਕਰਕੇ ਜਿਹੜਾ ਇਸ ਦੇ ਹਿਸਾਬ ਦੇ ਨਾਲ ਚੈੱਕ ਕਰਿਓ, ਕਿਉਂਕਿ ਦਿਨ ਤਾਂ ਹੁਣ ਉਸ ਦੇ ਵਿੱਚ ਬਹੁਤ ਹੀ ਥੋੜ੍ਹੇ ਜਿਹੜੇ ਉਹ ਰਹਿ ਗਏ ਨੇ ਜੀ। ਅਗਲੀ ਖਬਰ ਵੱਲ ਚਲੀਏ। ਖਾਸ ਕਰਕੇ ਜਿਹੜਾ ਕਰੋਨਾ ਵਾਇਰਸ ਦੇ ਜਿਹੜਾ ਟੀਕੇ ਨੂੰ ਲੈ ਕੇ ਹੈਗੀ ਆ, ਬਹੁਤ ਸਾਰੇ ਕਿ ਹਰ ਕੋਈ ਇਹ ਚਾਹੁੰਦਾ ਹੈ ਵੀ ਕਿੰਨੀ ਜਲਦੀ ਜਿਹੜਾ ਆ ਕਰੋਨਾ ਵਾਇਰਸ ਤੋਂ ਬਚਣ ਦੇ ਲਈ ਟੀਕਾ ਤਿਆਰ ਹੋਊਗਾ। ਬਿਲ ਗੇਟਸ ਤੇ ਮਿਲਿੰਡਾ ਫਾਊਂਡੇਸ਼ਨ ਜਿਹੜੀ ਹੈਗੀ ਆ, ਮਿਲਿੰਡਾ ਗੇਟਸ ਦੀ, ਉਹਨਾਂ ਨੇ ਬਿਲੀਅਨਸ ਆਫ ਡਾਲਰ 7 ਕੰਪਨੀਆਂ ਨੂੰ ਦਿੱਤੇ ਹੈਗੇ ਆ ਜਿਹੜਾ ਟੀਕਾ ਤਿਆਰ ਕਰਨ ਦੇ ਲਈ। ਇੱਕ ਕੰਪਨੀ ਵੱਲੋਂ ਜਿਹੜੀ ਆ ਆਲਰੇਡੀ ਇਹ ਟੀਕਾ ਤਿਆਰ ਹੋ ਗਿਆ ਹੈਗਾ ਆ। ਛੋਟੀ ਜਿਹੀ ਕੰਪਨੀ ਆ ਪੈਂਸਿਲਵੇਨੀਆ ਦੀ ਬਾਇਓਟੈਕ ਕੰਪਨੀ, ਅਤੇ ਉਹਨਾਂ ਨੇ ਅੱਜ ਜਿਹੜੇ ਕੁਛ ਹੈਲਥੀ ਵਲੰਟੀਅਰਸ ਆ ਉਹਨਾਂ ਦੇ ਉੱਤੇ ਜਿਹੜਾ ਇਹ ਟੈਸਟ ਕਰਨਾ ਵੀ ਸ਼ੁਰੂ ਕਰ ਦਿੱਤਾ। ਅੱਜ ਕਹਿੰਦੇ ਉਹ ਟੀਕੇ ਲਾਉਣਗੇ ਕੁਛ ਉਹਨਾਂ ਦੇ ਜਿਹੜੇ ਵਲੰਟੀਅਰਸ ਹੈਗੇ ਆ ਫਿਲਾਡੈਲਫੀਆ ਅਤੇ ਕੈਂਸਸ ਸਿਟੀ ਮਜ਼ੂਰੀ ਦੇ ਵਿੱਚ, ਅਤੇ 4 ਵੀਕਾਂ ਤਾਈਂ ਉਹਨੂੰ ਟੈਸਟ ਕਰਨਗੇ। ਅਤੇ ਹੋਪਫੁਲੀ ਕਹਿੰਦੇ ਵੀ ਜਿਹੜੀ ਇਹ ਬਾਇਓਟੈਕ ਕੰਪਨੀ ਆ ਉਹ ਸੋਚ ਰਹੀ ਆ ਵੀ ਅਸੀਂ ਸਮਰ ਤੱਕ 1 ਮਿਲੀਅਨ ਡੋਜ਼ਸ ਦਾ ਜਿਹੜਾ ਡਾਟਾ ਆ ਉਹ ਇਕੱਠਾ ਕਰ ਲਵਾਂਗੇ। ਸੋ ਜੇ ਇਹ ਕੁਛ ਨਾ ਕੁਛ ਪੋਜ਼ੀਟਿਵ ਹੋਇਆ, ਉਹਨਾਂ ਨੇ ਇਸ ਵੈਕਸੀਨੇਸ਼ਨ ਦਾ ਨਾਮ INOVIO INO 4800 ਰੱਖਿਆ ਹੈਗਾ। ਸੋ ਇਹਦੇ ਨਾਲ ਪੂਰੀ ਦੁਨੀਆ ਨੂੰ ਜਿਹੜੀ ਰਾਹਤ ਮਿਲ ਸਕਦੀ ਹੈਗੀ ਆ। ਜੀ। ਅਮਰੀਕਨ ਏਅਰਲਾਈਨਸ ਦੀ ਯੂਨੀਅਨ ਦੇ ਦੁਆਰਾ ਅੱਜ ਇਹ ਹੁਣ ਬਿਆਨ ਇੱਕ ਆ ਰਿਹਾ, ਕਹਿੰਦੇ ਵੀ ਉਹਨਾਂ ਦੇ 100 ਤੋਂ ਵੱਧ ਤਕਰੀਬਨ 100 ਦੇ ਤਕਰੀਬਨ ਅਮਰੀਕਨ ਏਅਰਲਾਈਨਸ ਦੇ ਜਿਹੜੇ ਫਲਾਈਟ ਅਟੈਂਡੈਂਟਸ ਆ ਉਹਨਾਂ ਨੂੰ ਵੀ ਕੋਵਿਡ-19 ਕਰੋਨਾ ਵਾਇਰਸ ਆ ਉਹ ਹੋਇਆ ਪਿਆ ਆ। ਇਹ ਐਸੋਸੀਏਸ਼ਨ ਆਫ ਪ੍ਰੋਫੈਸ਼ਨਲ ਫਲਾਈਟ ਅਟੈਂਡੈਂਟਸ ਇੱਕ ਯੂਨੀਅਨ ਹੈ ਜਿਸ ਦੇ ਵਿੱਚ 27,000 ਫਲਾਈਟ ਅਟੈਂਡੈਂਟ ਜਿਹੜੇ ਉਹ ਹੈਗੇ ਨੇ। ਉਹਨਾਂ ਨੇ ਦੱਸਿਆ ਵੀ ਤਕਰੀਬਨ 100 ਜਿਹੜੇ ਫਲਾਈਟ ਅਟੈਂਡੈਂਟ ਉਹਨਾਂ ਦੇ ਦੌਰਾਨ ਉਹਨਾਂ ਦੇ ਨਾਲ ਜਿਹੜੇ ਯੂਨੀਅਨ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਕਰੋਨਾ ਵਾਇਰਸ ਜਿਹੜਾ ਉਹ ਹੋ ਸਕਦਾ ਆ। ਕਹਿੰਦੇ ਵੀ ਅਸੀਂ ਆਪਣੇ ਫਲਾਈਟ ਅਟੈਂਡੈਂਟਸ ਨੂੰ ਬਾਰ-ਬਾਰ ਜਿਹੜੇ ਪਹਿਲੋਂ ਵੀ ਕਹਿੰਦੇ ਰਹੇ, ਐਡਵੋਕੇਟ ਇਹੀ ਜਿਹੜਾ ਆਪਾਂ ਕਰਦੇ ਰਹੇ ਆ ਵੀ ਜਿਹੜਾ PPE ਹੈਗਾ ਆ, ਮਾਸਕ ਆ ਜਾਂ ਉਹ ਸਾਰੀਆਂ ਚੀਜ਼ਾਂ ਆ ਉਹ ਤੁਸੀਂ ਕਰਦੇ ਰਹੋ। ਸੋ ਇਹ ਸਾਰਾ ਕੁਛ ਜਿਹੜਾ ਉੱਧਰ ਦੇਖਿਆ ਗਿਆ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਮਿਸਰ ਇਜਿਪਟ ਤੋਂ ਇਹ ਜਿਹੜੀ ਖਬਰ ਆ ਰਹੀ ਹੈ, ਰਮਾਦਾਨ ਦੇ ਮੌਕੇ ਦੇ ਉੱਤੇ ਕਹਿੰਦੇ ਜਿਹੜੇ ਮੌਸਕ ਨੇ ਉੱਥੇ ਮਸਜਿਦਾਂ ਨੇ ਉਹ ਬੰਦ ਰਹਿਣਗੀਆਂ। ਇਸ ਕਰੋਨਾ ਵਾਇਰਸ ਦਾ ਜਿਹੜਾ ਫੈਲਾਅ ਆ ਉਹ ਨਾ ਹੋਵੇ, ਇਹ ਜਿਹੜੀ ਚੀਜ਼ ਉਹਨਾਂ ਨੇ ਉੱਥੇ ਫੈਸਲਾ ਲਿਆ ਹੈਗਾ ਆ। ਜੀ। ਸੋ ਬਿਲਕੁਲ ਇਸੇ ਤਰ੍ਹਾਂ ਜਿਹੜੀ ਆ ਨਿਊਯਾਰਕ ਤੋਂ ਵੀ ਖਬਰ ਆ ਰਹੀ ਹੈ ਵੀ ਉੱਥੇ ਵੀ ਜਿਹੜੇ ਖਾਸ ਕਰਕੇ ਜਿਹੜੇ ਪਬਲਿਕ ਦੇ ਵਿੱਚ ਸਰਵਿਸਿਜ਼ ਵਾਲੇ ਹੈਗੇ ਆ, ਪੁਲਿਸ ਵਾਲੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਨਫੈਕਟਡ ਹੋਏ ਹੈਗੇ ਆ ਕਰੋਨਾ ਵਾਇਰਸ ਦੇ ਨਾਲ। ਸੋ ਬਹੁਤ ਸਾਰੀਆਂ ਜਿਹੜੀਆਂ ਪੁਲਿਸ ਦੀਆਂ ਜਾਂ ਹੌਸਪੀਟਲ ਦੇ ਵਿੱਚ ਵਰਕਰਸ ਆ ਉਹਨਾਂ ਦੇ ਲਈ ਉਹਨਾਂ ਦੀਆਂ ਜਿਹੜੀਆਂ ਡਿਪਾਰਟਮੈਂਟਸ ਆ ਉਹਨਾਂ ਨੇ ਹੋਟਲਸ ਲੈ ਕੇ ਰੱਖੇ, ਕਿਉਂਕਿ ਹੋਟਲਸ ਅੱਜ ਕੱਲ੍ਹ ਖਾਲੀ ਹੈਗੇ ਆ। ਸੈਨੋਜ਼ੇ ਦੀ ਆਪਾਂ ਦੱਸਦੇ ਜਾਂਦੇ, ਸੈਨੋਜ਼ੇ ਦੇ ਵਿੱਚ ਜਿੰਨੇ ਵੀ ਪੁਲਿਸ ਦੇ ਵਿੱਚ ਕੰਮ ਕਰਦੇ ਆ ਉਹਨਾਂ ਦੇ ਲਈ ਉਹਨੀ ਹੋਟਲ ਰੂਮ ਲੈ ਕੇ ਦਿੱਤੇ ਵੀ ਤੁਸੀਂ ਹੋਟਲਾਂ 'ਚ ਰਹੋ, ਘਰਾਂ 'ਚ ਨਾ ਜਾਓ, ਕਿਉਂਕਿ ਪਬਲਿਕ ਨਾਲ ਕਿਤੇ ਤੁਹਾਡਾ ਕੀਪ ਇਨ ਟੱਚ ਹੁੰਦਾ ਹੈ ਅਤੇ ਫਿਰ ਇਹਦੇ ਚਾਂਸ ਹੋਣ ਦੇ। ਇਸੇ ਤਰ੍ਹਾਂ ਜਿਹੜੇ ਹੌਸਪੀਟਲ 'ਚ ਜਿਹੜੇ ਵਰਕਰਸ ਆ ਉਹਨਾਂ ਨੂੰ ਵੀ ਜਿਹੜੇ ਆ ਉਹਨਾਂ ਨੇ ਹੋਟਲ ਰੂਮ ਦਿੱਤੇ ਹੈਗੇ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ UK ਤੋਂ ਜਿਹੜੀ ਖਬਰ ਆ ਰਹੀ ਹੈ, ਆਪਾਂ ਜਿੱਦਾਂ ਬੋਰਿਸ ਜੌਨਸਨ ਦੀ ਬਾਰੇ ਦੱਸਿਆ ਸੀਗਾ ਵੀ ਆਕਸੀਜਨ ਜਿਹੜੀ ਉਹਨਾਂ ਨੂੰ ਲਾਈ ਹੋਈ ਆ, ਉਹਨਾਂ ਦੇ ਦੁਆਰਾ ਜਿਹੜੇ ਡੈਪਟਾਈਜ਼ ਕੀਤੇ ਹੋਏ ਨੇ ਫੋਰਨ ਮਿਨਿਸਟਰ ਡੋਮਿਨਿਕ ਰੈਬ, ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਹੈਲਥ ਦੇ ਬਾਰੇ ਦੱਸਿਆ ਵੀ ਹੀ ਇਜ਼ ਅ ਫਾਈਟਰ, ਵੀ ਉਹ ਇਸ ਕਰੋਨਾ ਵਾਇਰਸ ਦੇ ਨਾਲ ਪੂਰੀ ਤਰ੍ਹਾਂ ਜਿਹੜੇ ਉਹ ਲੜ ਰਹੇ ਨੇ। ਅਤੇ ਕਹਿੰਦੇ ਵੀ ਉਹਨਾਂ ਨੂੰ ਕਹਿੰਦੇ ਮਕੈਨੀਕਲ ਵੈਂਟੀਲੇਸ਼ਨ ਦੀ ਜਿਹੜੀ ਉਹ ਕੋਈ ਜ਼ਰੂਰਤ ਨਹੀਂ ਹੈਗੀ, ਨਾਨ ਇਨਵੇਸਿਵ ਰੈਸਪੀਰੇਟਰੀ ਸਪੋਰਟ ਜਿਹੜੀ ਆ ਉਹ ਉਹਨਾਂ ਨੂੰ ਨਹੀਂ ਜਿਹੜੀ ਉਹ ਦਿੱਤੀ ਗਈ। ਸੋ ਕਹਿੰਦੇ ਵੀ ਉਹ ਫਾਈਟਰ ਆ, ਸਟੇਬਲ ਉਹ ਸੀਗੇ ਓਵਰਨਾਈਟ, ਅਤੇ ਸਟੈਂਡਰਡ ਆਕਸੀਜਨ ਟਰੀਟਮੈਂਟ ਹੀ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਹੈਗਾ ਆ। ਅਗਲੀ ਖਬਰ ਵੱਲ ਚੱਲੀਏ, ਜਿਹੜੇ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਆ। ਸਰੋਤਿਆਂ ਨੂੰ ਯਾਦ ਹੋਊਗਾ ਵੀ ਆਪਾਂ ਜਦੋਂ ਵੀ ਯੂਬਾ ਸਿਟੀ ਨਗਰ ਕੀਰਤਨ 'ਤੇ ਜਾਂਦੇ ਹਾਂ, ਕੈਨੇਡਾ ਤੋਂ ਇੱਕ ਆਪਣੀ ਬਹੁਤ ਵੱਡੀ ਸਿੱਖਾਂ ਦੀ ਆਰਗੇਨਾਈਜੇਸ਼ਨ ਹੈਗੀ ਆ ਜਿਹੜੀ ਹਮੇਸ਼ਾ ਹੀ ਬਲੱਡ ਜਿਹੜਾ ਇਕੱਠਾ ਕਰਦੀ ਹੈਗੀ ਆ, ਬਲੱਡ ਡੋਨੇਸ਼ਨ ਉਹ ਕਰਦੇ ਆ। ਆਪਾਂ ਸਾਡੇ ਜਿਹੜੇ ਹੋਸਟ ਆ ਰਾਜਕਨਵੀਰ ਸਿੰਘ ਵੀ ਹਮੇਸ਼ਾ ਹੀ ਬਲੱਡ ਉੱਥੇ ਦਾਨ ਕਰਦੇ ਹੈਗੇ ਜਦੋਂ ਨਗਰ ਕੀਰਤਨ ਹੁੰਦਾ ਆ। ਸੋ ਉਹ ਪੂਰੇ ਕੈਨੇਡਾ ਦੇ ਵਿੱਚ, USA 'ਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜੂਨ 1984 ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜਾ ਆ ਖੂਨ ਉਹ ਇਕੱਠਾ ਕਰਦੇ ਹੈਗੇ ਆ ਬਲੱਡ। ਸੋ ਕੱਲ੍ਹ ਜਿਹੜੇ ਕਿਉਂਕਿ ਹੁਣ ਕਰੋਨਾ ਵਾਇਰਸ ਨੂੰ ਲੈ ਕੇ USA ਅਤੇ ਕੈਨੇਡਾ ਦੇ ਵਿੱਚ ਜਿਹੜੀ ਆ ਬਲੱਡ ਦੀ ਕਾਫੀ ਘਾਟ ਹੈਗੀ ਆ,
BC ਜਿਹੜਾ ਹੈ ਬ੍ਰਿਟਿਸ਼ ਕੋਲੰਬੀਆ ਦੇ ਹੈਲਥ ਮਿਨਿਸਟਰ ਐਡਰੀਅਨ ਡਿਕਸ ਨੇ ਸਿੱਖਾਂ ਦੀ ਜਿਹੜੀ ਆ ਉਹ ਇਸ ਆਰਗੇਨਾਈਜੇਸ਼ਨ ਦਾ ਬਹੁਤ ਜ਼ਿਆਦਾ ਜਿਹੜਾ ਧੰਨਵਾਦ ਕੀਤਾ, ਉਹਨਾਂ ਦੀ ਐਪਰੀਸ਼ੀਏਸ਼ਨ ਕੀਤੀ ਆ। ਕਹਿੰਦੇ ਪਈ ਸਾਡੇ ਜਿਹੜੇ ਬਲੱਡ ਸਰਵਿਸਿਜ਼ ਆ ਜਿਹੜੇ ਕੈਨੇਡਾ ਦੇ ਵਿੱਚ, ਉਹਦੇ ਵਿੱਚ ਕਾਫੀ ਡ੍ਰੌਪ ਆਇਆ ਡੋਨੇਸ਼ਨ ਦੇ ਵਿੱਚ। ਸੋ ਉਹਨੂੰ ਦੇਖਦੇ ਹੋਏ ਕਹਿੰਦੇ ਵੀ ਇਹ ਆਰਗੇਨਾਈਜੇਸ਼ਨ ਅੱਗੇ ਆਈ ਆ। ਇਹ ਤੋਂ ਪਹਿਲਾਂ ਵੀ ਜਿਹੜੇ ਆ ਇਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਬਲੱਡ ਡਰਾਈਵਸ ਕੈਨੇਡਾ ਦੇ ਵਿੱਚ ਕੀਤੀਆਂ ਹੈਗੀਆਂ, ਵੀ ਮੈਂ ਉਹਨਾਂ ਦਾ ਜਿਹੜਾ ਧੰਨਵਾਦ ਕਰਦਾ ਹਾਂ। ਇੱਕ ਵਾਰੀ ਫੇਰ USA ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਕੋਈ ਆਪਣਾ ਭੈਣ ਭਰਾ ਜਿਹੜਾ ਬਲੱਡ ਦੇਣਾ ਚਾਹੁੰਦਾ ਆ, ਬਿਲਕੁਲ ਸਿਹਤਮੰਦ ਆ, ਆਪਣੇ ਏਰੀਏ ਤੁਸੀਂ ਹਸਪੀਟਲ ਨੂੰ ਪਤਾ ਕਰ ਲਓ, ਰੈੱਡ ਕਰਾਸ ਨੂੰ, ਜਾਂ ਜਿਹੜੀ ਵੀ ਕੋਈ ਆਰਗੇਨਾਈਜੇਸ਼ਨ ਕਰਦੀ ਹੈਗੀ ਆ ਕੈਨੇਡਾ ਦੇ ਵਿੱਚ ਤਾਂ ਉਹ ਕਰਦੇ ਹੀ ਆ, ਉਹਨਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ। ਇਸ ਔਖੀ ਘੜੀ ਦੇ ਵਿੱਚ ਜਿਹੜਾ ਆ ਬਲੱਡ ਦੇਣਾ ਚਾਹੀਦਾ ਹੈਗਾ। ਜੀ ਜੀ ਬਿਲਕੁਲ, ਬੜੇ ਥਾਵਾਂ 'ਤੇ ਬੜੀਆਂ ਚੀਜ਼ਾਂ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਜਿਹੜਾ ਇੰਸਪੈਕਟਰ ਜਨਰਲ ਸੀਗਾ ਜਿਸ ਨੇ $2 ਟ੍ਰਿਲੀਅਨ ਸਟਿਮੂਲਸ ਪੈਕੇਜ ਦੀ ਸਪੈਂਡਿੰਗ ਨੂੰ ਓਵਰਸੀ ਕਰਨਾ ਸੀ, ਦੇਖਣਾ ਸੀਗਾ ਵੀ ਇਹ ਡਾਲਰ ਕਿੱਦਾਂ ਖਰਚੇ ਜਿਹੜੇ ਉਹ ਜਾ ਰਹੇ ਆ, ਉਹਨਾਂ ਨੇ ਲਾ ਦਿੱਤਾ ਆ। ਇਹ ਜਿਹੜਾ ਫੈਡਰਲ ਪੈਨਲ ਕਾਂਗਰਸ ਦੇ ਦੁਆਰਾ ਇੱਕ ਬਣਾਇਆ ਗਿਆ ਸੀ, ਉਹਨਾਂ ਦੇ ਉੱਤੇ ਇਸ ਚੇਅਰਮੈਨ ਨੂੰ ਲਾਇਆ ਗਿਆ ਸੀਗਾ, ਗਲੈਨ ਫਾਈਨ ਕਰਕੇ ਇਹਨਾਂ ਦਾ ਨਾਮ ਆ, ਅਤੇ ਐਕਟਿੰਗ ਪੈਂਟਾਗਨ ਇੰਸਪੈਕਟਰ ਜਨਰਲ ਸੀਗੇ। ਉਹਨਾਂ ਨੂੰ ਜਿਹੜਾ ਦੱਸਿਆ ਗਿਆ ਵੀ ਤੁਹਾਡੀ ਥਾਂ ਦੇ ਉੱਤੇ ਹੁਣ ਸ਼ੌਨ ਓਡੈਨਲ ਜਿਹੜੇ ਆ ਉਹਨਾਂ ਨੂੰ ਜਿਹੜਾ ਉਹ ਲਾਇਆ ਜਾਊਗਾ। ਉਹ ਇਸ ਟਾਈਮ EPA ਦੀ ਜਿਹੜੀ ਏਜੰਸੀ ਆ ਉਸ ਦੇ ਐਕਟਿੰਗ ਇੰਸਪੈਕਟਰ ਜਨਰਲ ਦੇ ਵਜੋਂ ਭੂਮਿਕਾ ਨਿਭਾ ਰਹੇ ਸੀਗੇ। ਅਤੇ ਫਾਈਨ ਕਹਿੰਦੇ ਆ ਵੀ ਆਪਣੇ ਸ਼ੁਰੂਆਤੀ ਦੌਰ ਤੋਂ ਹੀ ਇੱਕ ਕੈਰੀਅਰ ਅਫੀਸ਼ੀਅਲ ਜਿਹੜੇ ਉਹਨਾਂ ਨੂੰ ਦੱਸਿਆ ਜਾਂਦਾ ਹੈ। ਪੈਂਟਾਗਨ ਦੇ ਇੰਸਪੈਕਟਰ ਜਨਰਲ ਪਿਛਲੇ 4 ਸਾਲ 3 ਮਹੀਨਿਆਂ ਤੋਂ ਭੂਮਿਕਾ ਜਿਹੜੇ ਉਹ ਨਿਭਾ ਰਹੇ ਸੀ। ਇਸ ਤੋਂ ਪਹਿਲਾਂ 11 ਸਾਲ ਉਹ ਜਸਟਿਸ ਡਿਪਾਰਟਮੈਂਟ ਦੇ ਇੰਸਪੈਕਟਰ ਜਨਰਲ ਦੇ ਅਹੁਦੇ ਦੇ ਉੱਤੇ ਉਹ ਰਹੇ ਸੀਗੇ। ਪੋਲੀਟੀਕਲ ਦੇ ਦੁਆਰਾ ਇਹ ਜਿਹੜੀ ਖਬਰ ਆ ਸਭ ਤੋਂ ਪਹਿਲਾਂ ਨਸ਼ਰ ਕੀਤੀ ਗਈ ਹੈਗੀ ਆ। ਜੀ, ਅਗਲੀ ਖਬਰ ਵੀ ਆਪਣੇ ਗੁਆਂਢੀ ਮੁਲਕ ਕੈਨੇਡਾ ਨੂੰ ਲੈ ਕੇ ਹੈਗੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜੀ 3M ਕੰਪਨੀ ਹੈਗੀ, ਖਾਸ ਕਰਕੇ ਜਿਹੜੀ ਮਾਸਕ ਬਣਾਉਂਦੀ ਆ, ਉਹਨਾਂ ਨੂੰ ਥ੍ਰੈਟ ਕੀਤਾ ਸੀ ਵੀ ਤੁਸੀਂ ਜਿਹੜਾ ਆ ਗਲਤ ਕੰਮ ਕਰ ਰਹੇ ਆ, ਚਾਈਨਾ ਵਾਲਿਆਂ ਨੂੰ ਪਹਿਲਾਂ ਵੇਚ ਰਹੇ ਹੈਗੇ ਆ। ਸਾਨੂੰ 2 ਨੰਬਰ 'ਤੇ ਲਾਇਆ ਸੀ ਵੀ ਜਿਹੜਾ ਕਿਸੇ ਵੀ ਕੰਟਰੀ ਨੂੰ ਦੇਣ ਤੋਂ ਪਹਿਲਾਂ USA 'ਚ ਜਿਹੜਾ ਇਕਵਿਪਮੈਂਟ ਆ ਸਾਰਾ ਸਮਾਨ ਇਹ ਦਿਓ। ਉਹ ਤੋਂ ਬਾਅਦ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੀ ਕਾਫੀ ਅਪਸੈਟ ਹੋਏ ਸੀ, ਪਰ ਅੱਜ ਕੱਲ੍ਹ ਸ਼ਾਮੀ ਐਕਚੁਅਲੀ ਇਹਨਾਂ ਦੀ ਡੀਲ ਬਣ ਗਈ ਆ ਅਤੇ US ਨੇ ਜਿਹੜਾ ਹੁਣ ਅਲਾਓ ਕਰ ਦਿੱਤਾ ਜਿਹੜੇ ਮਾਸਕਸ ਹੈਗੇ ਆ ਉਹ ਕੈਨੇਡਾ ਨੂੰ ਅਤੇ ਲੈਟਨ ਅਮਰੀਕਾ ਨੂੰ ਦਿੱਤੇ ਜਾਣ। ਅਤੇ ਕੱਲ੍ਹ ਕਹਿੰਦੇ ਆ ਵੀ ਟੋਰਾਂਟੋ ਵਾਲੀ ਸਾਈਡ 'ਤੇ 5 ਲੱਖ ਦੇ ਕਰੀਬ ਜਿਹੜੇ ਮਾਸਕ ਆ ਉਹ ਆਲਰੇਡੀ ਭੇਜ ਵੀ ਦਿੱਤੇ ਗਏ ਹੈਗੇ US ਵੱਲੋਂ। ਇਹ ਚੰਗੀ ਗੱਲ ਆ, ਆਪਣੇ ਗਵਾਂਢੀ ਮੁਲਕ ਨੂੰ ਭੁੱਲਣਾ ਨਹੀਂ ਚਾਹੀਦਾ। 9/11 ਦੇ ਵਿੱਚ ਜਦੋਂ ਫਲਾਈਟਾਂ ਲੈਂਡ ਕੀਤੀਆਂ ਸੀਗੀਆਂ ਅਤੇ ਉਹ ਕੈਨੇਡਾ ਦੇ ਵਿੱਚ ਲੈਂਡ ਕਰਾ ਕੇ ਉੱਥੇ ਲੋਕ ਜਿਹੜੇ ਉਹ ਰਹੇ ਸੀਗੇ। ਅਜਿਹੀ ਔਖੀ ਘੜੀ ਦੇ ਉੱਤੇ ਕੈਨੇਡੀਅਨਸ ਨੇ ਜਦੋਂ ਉਹ ਸਾਥ ਦਿੱਤਾ ਸੀ, ਅਤੇ ਹੁਣ ਇਸ ਔਖੀ ਘੜੀ ਦੇ ਵਿੱਚ ਮਾਸਕ ਨਾ ਦੇਣ ਦੀ ਗੱਲ ਕਰਕੇ ਉਹ ਰਿਸ਼ਤੇ ਦੇ ਵਿੱਚ ਜਿਹੜੀ ਦਰਾਰ ਹੀ ਉਹ ਵਧਣੀ ਸੀ। ਆਈ ਥਿੰਕ ਦੇਰ ਹੈ ਦੁਰਸਤ ਹੈ, ਪਰ ਇਹਨਾਂ ਨੂੰ ਜਿਹੜਾ ਚੰਗਾ ਇਹਨਾਂ ਨੇ ਫੈਸਲਾ ਇਨ ਦੀ ਐਂਡ ਲੈ ਲਿਆ ਹੈਗਾ ਆ। ਸੋ ਇਹ ਸੀਗੀਆਂ ਜਿਹੜੀਆਂ ਹਰਜੋਤ ਸਿੰਘ ਜੀ ਅੱਜ ਦੀਆਂ ਜਿਹੜੀਆਂ ਅਹਿਮ ਖਬਰਾਂ, ਜੋ ਕੁਛ ਜਿਹੜਾ ਉਹ ਚੱਲ ਰਿਹਾ ਹੈਗਾ ਆ, ਉਸ ਦੇ ਬਾਰੇ ਜਿਹੜੀ ਆ ਉਹ ਆਪਾਂ ਬਾਕੀ ਅਗਲੀਆਂ ਅਪਡੇਟਸ ਆ ਉਹ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮੀਤ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।